ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਮਾਣਯੋਗ ਅਤੇ ਸਤਿਕਾਰਤ ਸਰੋਤਿਆਂ ਨੂੰ ਬਹੁਤ ਹੀ ਪਿਆਰ ਸਤਿਕਾਰ ਸਾਹਿਬ ਦੋਨੋਂ ਜੋੜ ਕੇ ਨਿੱਘੀ ਜਿਹੀ ਸਤਿ ਸ੍ਰੀ ਅਕਾਲ ਸਭ ਨੂੰ ਜੀ ਨੂੰ ਆਖਦੇ ਹਾਂ। ਸੋ ਤੇ ਪ੍ਰੋਗਰਾਮ ਅਪਡੇਟ ਅਮਰੀਕਾ ਦੇ ਵਿੱਚ ਆਪ ਸਭ ਦਾ ਨਿੱਘਾ ਸਵਾਗਤ ਹੈ। ਪ੍ਰੋਗਰਾਮ ਲੈ ਕੇ ਹਾਜ਼ਰ ਹੋ ਚੁੱਕੇ ਹਾਂ ਜਿਸ ਦੇ ਵਿੱਚ ਅਮਰੀਕਾ ਭਰ ਦੀਆਂ ਖਬਰਾਂ ਦੇ ਬਾਰੇ ਵਿਸ਼ਵ ਦੀਆਂ ਜਿਹੜੀਆਂ ਅਹਿਮ ਖਬਰਾਂ ਦੇ ਬਾਰੇ ਤੁਹਾਨੂੰ ਜਿਹੜੀ ਜੀ ਜਾਣਕਾਰੀ ਦੇਵਾਂਗੇ। ਮੇਰੇ ਨਾਲ ਜਿਹੜੇ ਜੀ ਰੋਜ਼ਾਨਾ ਜਿਹੜੇ ਜੁੜਦੇ ਹੁੰਦੇ ਨੇ ਵੈਸੇ ਤਾਂ ਜਿਹੜੇ ਜੀ ਹਰਜੋਤ ਸਿੰਘ ਖਾਲਸਾ ਜੀ, ਪਰ ਥੋੜ੍ਹੇ ਸਮੇਂ ਦੇ ਲਈ ਉਹ ਬਾਹਰ ਨੇ, ਪਰ ਅਗਲੇ ਵੀਕ ਦੇ ਵਿੱਚ ਉਹਨਾਂ ਨੇ ਆ ਜਾਣਾ ਤੇ ਉਹਨਾਂ ਦੇ ਨਾਲ ਜਿਹੜਾ ਵੀ ਪ੍ਰੋਗਰਾਮ ਆ ਉਹ ਜਿਹੜਾ ਜਲਦੀ ਹੀ ਜਿਹੜਾ ਦੁਬਾਰਾ ਉਹ ਆਪਾਂ ਕਰਿਆ ਕਰਾਂਗੇ ਵਕੇਸ਼ਨ ਦੇ ਉੱਤੇ ਜਿਹੜੇ ਇਸ ਟਾਈਮ ਨੇ। ਤੇ ਕੋਈ ਨਹੀਂ, ਉਨੀ ਦੇਰ ਤੱਕ ਜਿਹੜੀਆਂ ਜ਼ਰੂਰ ਪਰ ਖਬਰਾਂ ਦੀ ਪਾਸੋਂ ਜਿਹੜੇ ਜੀ ਤੁਹਾਨੂੰ ਕੋਈ ਸ਼ਿਕਾਇਤ ਨਹੀਂ ਆਉਂਦੇ ਨੇ, ਖਬਰਾਂ ਤੁਹਾਨੂੰ ਜਿਹੜੀਆਂ ਜ਼ਰੂਰ ਆਪਾਂ ਜਿਹੜੀਆਂ ਨਾਲ ਦੇ ਨਾਲ ਦੱਸਦੇ ਰਹਾਂਗੇ। ਤੇ ਪ੍ਰੋਗਰਾਮ ਦੇ ਵਿੱਚ ਤੁਸੀਂ ਜੁੜੇ ਹੋਏ ਹੋ ਪੰਜਾਬੀ ਰੇਡੀਓ USA ਦੇ ਉੱਤੇ ਜਿਹੜੇ ਜੀ ਵੱਖ-ਵੱਖ ਸਾਧਨਾਂ ਦੇ ਜ਼ਰੀਏ ਸਾਡੇ AM ਸਟੇਸ਼ਨਸ ਯੂਬਾ ਸਿਟੀ ਦੇ ਵਿੱਚ 1450 AM 96.5 FM ਇਸ ਦੇ ਉੱਤੇ, ਸੈਕਰਾਮੈਂਟੋ ਵਿੱਚ 1470 AM ਦੇ ਉੱਤੇ, ਫਰੈਜ਼ਨੋ ਦੇ ਵਿੱਚ 1300 AM ਦੇ ਉੱਤੇ, ਬੇਕਰਸਫੀਲਡ ਵਿੱਚ 1350 AM ਦੇ ਉੱਤੇ, ਘਰਾਂ ਵਿੱਚ ਪਏ ਰੇਡੀਓ ਸੈਟਸ ਦੇ ਉੱਤੇ ਫੋਨ ਨੰਬਰ ਡਾਇਲ ਕਰਕੇ ਸੁਣਨ ਵਾਲੇ ਸਾਧਨਾਂ ਦੇ ਨਾਲ ਐਂਡਰੋਇਡ ਆਈਫੋਨ ਦੀਆਂ ਐਪਸ ਦੇ ਨਾਲ ਸਾਡੀ ਵੈਬਸਾਈਟ PunjabiRadioUSA.com ਦੇ ਉੱਤੇ ਤੁਸੀਂ ਪੰਜਾਬੀ ਰੇਡੀਓ USA ਦੇ ਨਾਲ ਜੁੜੇ ਹੋਏ ਹੋ। ਤੇ ਆਓ ਆਪਾਂ ਖਬਰਾਂ ਦੇ ਵੱਲ ਜਿਹੜੇ ਆ ਜੀ ਉਹ ਧਿਆਨ ਮਾਰਦੇ ਹਾਂ। ਅੱਜ ਹੈਗਾ ਜੀ 14 ਮਾਰਚ ਦਿਨ ਬੁੱਧਵਾਰ, ਤੇ ਅੱਜ ਜਿਹੜੇ ਸਿੱਖ ਕੌਮ ਦਾ ਜਿਹੜਾ ਸਿੱਖ ਪੰਥ ਦਾ ਨਾਨਕਸ਼ਾਹੀ ਕੈਲੰਡਰ ਦੇ ਮੁਤਾਬਕ ਅੱਜ ਜਿਹੜਾ ਜੀ ਨਵਾਂ ਵਰ੍ਹਾ ਆ। ਸੋ ਆਪ ਸਭ ਨੂੰ ਨਵੇਂ ਸਾਲ ਦੀਆਂ ਬਹੁਤ ਬਹੁਤ ਮੁਬਾਰਕਾਂ ਹੋਣ। ਪਰਮਾਤਮਾ ਤੁਹਾਨੂੰ ਸਾਰਿਆਂ ਨੂੰ ਚੜ੍ਹਦੀ ਕਲਾ ਦੇ ਵਿੱਚ ਰੱਖੇ। ਵਿਸ਼ਵ ਭਰ ਦੇ ਵਿੱਚ ਥਾਂ ਦੇ ਉੱਤੇ ਜਿਹੜੇ ਆ ਵੱਖ-ਵੱਖ ਗੁਰੂ ਘਰਾਂ ਦੇ ਵਿੱਚ ਅੱਜ ਦੇ ਦਿਨ ਜਿਹੜੇ ਵਿਸ਼ੇਸ਼ ਪ੍ਰੋਗਰਾਮ ਜਿਹੜੇ ਖਾਸ ਕਰਕੇ ਸ਼ਾਮ ਦੇ ਟਾਈਮ ਜਿਹੜੇ ਉਲੀਕੇ ਹੋਏ ਨੇ। ਸੋ ਜ਼ਰੂਰ ਆਪੋ ਆਪਣੇ ਨਜ਼ਦੀਕੀ ਗੁਰਦੁਆਰਾ ਸਾਹਿਬ ਦੇ ਵਿੱਚ ਜਿਹੜਾ ਜਾਓ, ਦਰਸ਼ਨ ਕਰੋ, ਗੁਰੂ ਘਰ ਦੀਆਂ ਖੁਸ਼ੀਆਂ ਪ੍ਰਾਪਤ ਕਰੋ। ਨਵੇਂ ਸਾਲ ਨੂੰ ਜੀ ਆਇਆਂ ਨੂੰ, ਆਮਦ ਨੂੰ ਜਿਹੜਾ ਜੀ ਆਇਆਂ ਨੂੰ ਆਖੋ। ਤੇ ਆਪ ਸਭ ਨੂੰ ਇੱਕ ਵਾਰੀ ਫਿਰ ਸਿੱਖ ਕੌਮ ਦੇ ਸਿੱਖ ਨਵੇਂ ਵਰ੍ਹੇ ਦੀਆਂ ਬਹੁਤ ਬਹੁਤ ਜਿਹੜੀਆਂ ਜੀ ਮੁਬਾਰਕਾਂ ਹੋਣ। ਬਹੁਤ ਭੁਲੇਖਾ ਕਈ ਵਾਰੀ ਰਹਿੰਦਾ ਆ, ਬਹੁਤ ਸਾਰੇ ਲੋਕ ਅਣਜਾਣਪੁਣੇ ਵਿੱਚ ਇਹ ਸੋਚਦੇ ਨੇ ਕਈ ਜਾਣੇ ਵੀ ਵਿਸਾਖੀ ਵਾਲੇ ਮਹੀਨੇ ਦੇ ਵਿੱਚ ਜਦੋਂ ਵਿਸਾਖੀ ਹੁੰਦੀ ਆ ਉਦੋਂ ਨਵਾਂ ਵਰ੍ਹਾ ਹੁੰਦਾ ਹੈ ਸਿੱਖ ਕੌਮ ਦਾ, ਪਰ ਅੱਜ ਆ ਜਿਹੜਾ ਚੇਤ ਦਾ ਜਿਹੜਾ ਮਹੀਨਾ ਜਿਹੜਾ ਸ਼ੁਰੂਆਤ ਆ ਸੰਗਰਾਂਦ ਦਾ, ਸੋ ਉਸ ਦਿਨ ਜਿਹੜਾ ਇਹ ਨਵਾਂ ਵਰ੍ਹਾ ਆ ਸਿੱਖ ਕੌਮ ਦਾ ਜਿਹੜਾ ਮਨਾਇਆ ਜਾਂਦਾ। ਜ਼ਿਆਦਾਤਰ ਇਹ ਮਾਰਚ ਦੇ ਮਹੀਨੇ ਦੇ ਵਿੱਚ, ਜ਼ਿਆਦਾਤਰ ਕਿ ਹਮੇਸ਼ਾ ਹੀ ਮਾਰਚ ਦੇ ਮਹੀਨੇ ਦੇ ਵਿੱਚ ਹੀ ਜਿਹੜਾ ਹੈ ਇਹ ਆਉਂਦਾ ਹੈ ਨਵਾਂ ਵਰ੍ਹਾ। ਸੋ ਆਪ ਸਭ ਨੂੰ ਸਿੱਖ ਕੌਮ ਦੇ ਨਵੇਂ ਵਰ੍ਹੇ ਦੀਆਂ ਬਹੁਤ ਬਹੁਤ ਜਿਹੜੀਆਂ ਮੁਬਾਰਕਾਂ ਹੋਣ। ਤੇ ਆਓ ਗੱਲਾਂ ਬਾਤਾਂ ਦਾ ਖਬਰਾਂ ਦਾ ਸਿਲਸਿਲਾ ਜਿਹੜਾ ਆ ਉਹ ਆਪਾਂ ਸ਼ੁਰੂ ਕਰਦੇ ਹਾਂ। ਸਭ ਤੋਂ ਪਹਿਲੀ ਜਿਹੜੀ ਖਬਰ ਕਰੀਏ, ਵਿਸ਼ਵ ਦੇ ਬਹੁਤ ਹੀ ਮਸ਼ਹੂਰ ਜਿਹੜੇ ਸਾਇੰਸਦਾਨ ਸਟੀਵਨ ਹਾਕਿੰਗ, ਉਹਨਾਂ ਦਾ ਕੱਲ੍ਹ ਦੇਹਾਂਤ ਹੋ ਗਿਆ। 76 ਸਾਲ ਦੀ ਉਹਨਾਂ ਦੀ ਉਮਰ ਸੀ। ਉਹ ਸਾਇੰਟਿਸਟ ਸੀਗੇ ਜਿਹੜੇ ਵੀਲ ਚੇਅਰ ਦੇ ਵਿੱਚ ਬੈਠਦੇ ਹੋਏ ਆਪਣੇ ਮੂੰਹੋਂ ਨਹੀਂ ਸੀ ਬੋਲਦੇ, ਕੰਪਿਊਟਰ ਦੇ ਜ਼ਰੀਏ ਜਿਹੜੇ ਉਹ ਬੋਲਦੇ ਸੀਗੇ। ਅਤੇ ਇੰਨੇ ਕੁ ਜ਼ਿਆਦਾ ਉਹ ਜਿਹੜੇ ਮਸ਼ਹੂਰ ਸੀਗੇ ਵੀ ਇਹਨਾਂ ਨੇ ਬ੍ਰਹਿਮੰਡ ਦੀ ਜਿਹੜੀ ਖੋਜ ਕਿੱਦਾਂ ਹੋਈ, ਵੇਅਰ ਡਿਡ ਵੀ ਕਮ ਫਰੋਮ, ਇੱਦਾਂ ਦੀਆਂ ਬਲੈਕ ਹੋਲਸ ਦੇ ਬਾਰੇ ਜਿਹੜੀ ਆ, ਵਰਮ ਹੋਲਸ ਦੇ ਬਾਰੇ, ਅੰਤਰਿਕਸ਼ ਦੇ ਵਿੱਚ ਬ੍ਰਹਿਮੰਡ ਦੇ ਜਿਹੜੀ ਆ ਖੋਜ ਜਿਹੜੀ ਉਸ ਦੇ ਉੱਤੇ ਉਹਨਾਂ ਨੇ ਬਹੁਤ ਜ਼ਿਆਦਾ ਕੀਤੀ। 21 ਸਾਲ ਦੀ ਉਮਰ ਦੇ ਵਿੱਚ ਹੀ ਇਹਨਾਂ ਨੂੰ ALS ਦੀ ਬਿਮਾਰੀ ਦਾ ਸ਼ਿਕਾਰ ਹੋ ਗਏ ਸੀ। ਉਸ ਟਾਈਮ ਦੇ ਉੱਤੇ ਡਾਕਟਰਾਂ ਨੇ ਆਖਿਆ ਸੀਗਾ ਵੀ ਇਹ ਮਹਿਜ ਕੁਛ ਕੁ ਹੋਰ ਵਰ੍ਹਿਆਂ ਦੇ ਮਹਿਮਾਨ ਆ, ਪਰ ਉਸ ਤੋਂ ਬਾਅਦ 'ਚ ਵੀ 55 ਸਾਲ ਹੋਰ ਜਿਹੜੇ ਆ ਉਹ ਜੀਂਦੇ ਰਹੇ। ਇੰਨੇ ਕੁ ਜ਼ਿਆਦਾ ਇਹ ਮਕਬੂਲ ਜਿਹੜੇ ਸਾਇੰਸਦਾਨ ਸੀਗੇ। ਇਹਨਾਂ ਦੇ ਉੱਤੇ ਪਿਛਲੇ ਦਿਨਾਂ ਦੇ ਵਿੱਚ ਇੱਕ ਮੂਵੀ ਵੀ ਜਿਹੜੀ ਬਣੀ ਸੀ, ਹਾਲੀਵੁੱਡ ਨੇ ਉਹਨਾਂ ਨੂੰ ਜਿਹੜੀ ਮੂਵੀ ਵੀ ਜਿਹੜੀ ਆ ਉਹ ਬਣਾਈ ਸੀਗੀ। ਸੋ ਉਹਨਾਂ ਦੇ ਜੀਵਨ ਦੇ ਉੱਤੇ ਤੇ ਬਹੁਤ ਹੀ ਜ਼ਿਆਦਾ ਮਸ਼ਹੂਰ ਸੀ। ਸਾਰਿਆਂ ਨੇ ਹੀ ਇਹਨਾਂ ਦੀ ਇਸ ਦੇਹਾਂਤ ਦੇ ਉੱਤੇ ਬਹੁਤ ਦੁੱਖ ਦਾ ਪ੍ਰਗਟਾਵਾ ਕੀਤਾ, ਚਾਹੇ ਉਹਨਾਂ ਦੇ ਸਾਥੀ ਸਾਇੰਸਦਾਨ ਹੋਣ, ਚਾਹੇ ਪੋਲੀਟੀਕਲ ਫਿਗਰ ਹੋਣ, ਜਿਹੜੇ ਆਮ ਲੋਕ ਹੋਣ, ਉਹ ਵੀ ਇਹਨਾਂ ਨੂੰ ਜਿਹੜਾ ਕਿਤੇ ਨਾ ਕਿਤੇ ਜਿਹੜਾ ਮਿਸ ਜ਼ਰੂਰ ਕਰਨਗੇ, ਕਿਉਂਕਿ ਬਹੁਤ ਸਾਰੇ ਬੱਚਿਆਂ ਦੀ ਇਹ ਇੰਸਪੀਰੇਸ਼ਨ ਸੀਗੇ, ਜਿਹੜੇ ਇਹ ਪ੍ਰੇਰਨਾ ਸਰੋਤ ਸੀਗੇ ਵੀ ਦੇਖੋ ਸਰੀਰਕ ਤੌਰ ਦੇ ਉੱਤੇ ਇੰਨੀਆਂ ਬੰਦਸ਼ਾਂ ਹੋਣ ਦੇ ਬਾਵਜੂਦ ਉਹਨਾਂ ਨੇ ਆਪਣੇ ਜਿਹੜੇ ਦਿਮਾਗ ਦੇ ਵਿੱਚ ਜਿਹੜੇ ਸਵਾਲ ਸੀਗੇ ਉਹਨਾਂ ਸਵਾਲਾਂ ਨੂੰ ਕਦੀ ਠੱਲ ਨਹੀਂ ਪੈਣ ਦਿੱਤੀ ਤੇ ਲੋਕਾਂ ਨੂੰ ਪ੍ਰੇਰਿਆ ਉਸ ਚੀਜ਼ ਦੇ ਪ੍ਰਤੀ ਜਿਹੜੀ ਉਹ ਰਿਸਰਚ ਕਰਦੇ ਰਹੇ। ਬਹੁਤ ਹੀ ਵਰਲਡ ਰਿਨਾਊਨ, ਵਿਸ਼ਵ ਦੇ ਵਿੱਚ ਬਹੁਤ ਹੀ ਜ਼ਿਆਦਾ ਮਕਬੂਲ ਇਹ ਜਿਹੜੇ ਸਾਇੰਸਦਾਨ ਸੀ, ਇਹਨਾਂ ਦਾ ਬੀਤੇ ਦਿਨੀ ਕੱਲ੍ਹ ਜਿਹੜਾ ਆ ਦੇਹਾਂਤ ਹੋ ਗਿਆ। ਤੇ ਕਿਤੇ ਨਾ ਕਿਤੇ ਸਾਇੰਸ ਦੇ ਇਸ ਵਰਲਡ ਦੇ ਵਿੱਚ ਇਹਨਾਂ ਦਾ ਜਿਹੜਾ ਘਾਟਾ ਹੈ ਕਦੀ ਵੀ ਜਿਹੜਾ ਪੂਰਾ ਨਹੀਂ ਕੀਤਾ ਜਾ ਸਕਦਾ। ਐਲਬਰਟ ਆਇਨਸਟਾਈਨ ਤੋਂ ਬਾਅਦ 'ਚ ਜੇ ਕਹਿ ਸਕਦੇ ਹਾਂ ਮਾਡਰਨ ਜ਼ਮਾਨੇ ਦੇ ਵਿੱਚ ਇਹ ਸਭ ਤੋਂ ਮਸ਼ਹੂਰ ਜਿਹੜੇ ਸਾਇੰਸਦਾਨਾਂ ਦੇ ਵਿੱਚੋਂ ਇਹਨਾਂ ਦਾ ਨਾਮ ਜਿਹੜਾ ਆ ਉਹ
ਆਉਂਦਾ ਆ। ਇਹੀ ਨਹੀਂ, ਇਹ ਅਮਰੀਕਾ ਦੇ ਵੱਖਰੇ ਵੱਖਰੇ ਕਾਰਟੂਨਸ ਦੇ ਵਿੱਚ, ਪੌਪ ਕਲਚਰ ਦੇ ਵਿੱਚ, ਹੋਰ ਕਈ ਪ੍ਰੋਗਰਾਮਾਂ ਦੇ ਵਿੱਚ ਵੀ ਆਉਂਦੇ ਰਹੇ। ਇਹੀ ਉਹਨਾਂ ਦਾ ਪਿੱਛੇ ਜਿਹੜਾ ਉਹ ਕਾਰਨ ਸੀਗਾ ਵੀ ਬੱਚੇ ਸ਼ਾਇਦ ਮੈਨੂੰ ਦੇਖ ਕੇ ਸਾਇੰਸ ਵੱਲ ਨੂੰ ਜਿਹੜੇ ਹੋਰ ਆਉਣ, ਆਪਣੇ ਜਿਹੜੇ ਸਵਾਲ ਆ, ਕਿਉਰਿਓਸਿਟੀ ਆ, ਉਸ ਨੂੰ ਉਹ ਵਧਾਉਣ ਅਤੇ ਇਸ ਵਾਲੇ ਪਾਸੇ ਨੂੰ ਜਾਣ, ਅਤੇ ਇਹ ਨਾ ਜਿਹੜਾ ਜੀ ਭਰਿਆ ਜਾਣ ਵਾਲਾ ਜਿਹੜਾ ਘਾਟਾ ਆ ਸਾਇੰਸ ਦੇ ਇਸ ਜਿਹੜਾ ਇਕੱਲੇ ਸਾਇੰਸ ਨਹੀਂ, ਐਜ਼ ਏ ਇਨਸਾਨ ਵੀ ਜਿਹੜਾ ਕਹਿ ਸਕਦੇ ਹਾਂ ਵੀ ਉਹਨਾਂ ਨੇ ਜਿਹੜਾ ਕੀਤਾ ਆ। ਦੇਖੋ ਰੱਬ ਦੇ ਵਿੱਚੋਂ ਨਹੀਂ ਸੀ ਯਕੀਨ ਭਾਵੇਂ ਕਰਦੇ ਇੱਦਾਂ ਦੀ ਜਿਹੜੀ ਉਹ ਗੱਲ ਆ, ਪਰ ਸਾਇੰਸ ਦੇ ਮਾਮਲੇ ਦੇ ਵਿੱਚ ਉਹਨਾਂ ਨੇ ਬਹੁਤ ਜਿਹੜੀ ਆ ਉਹ ਅੱਗੇ ਤਰੱਕੀ ਜਿਹੜੀ ਉਹ ਕੀਤੀ ਸੀਗੀ, ਅਤੇ ਸਾਇੰਸਦਾਨਾਂ ਨੂੰ ਇਹਨਾਂ ਦੀਆਂ ਕਈ ਰਿਸਰਚ ਨੇ ਆਉਣ ਵਾਲੀਆਂ ਜਿਹੜੀਆਂ ਕਹਿ ਲਓ ਵੀ ਹੁਣ ਆਉਣ ਵਾਲੇ ਸਮਿਆਂ ਦੇ ਵਿੱਚ ਵੀ ਬਹੁਤ ਮਦਦ ਕਰਨੀ ਆ, ਅਤੇ ਆਲਰੇਡੀ ਜਿਹੜੀ ਆ ਆਲਰੇਡੀ ਮਦਦ ਜਿਹੜੀ ਆ ਉਹ ਕਰ ਰਹੇ ਨੇ। ਖੁਦ ਉਹ ਡਿਸੇਬਲਡ ਸੀਗੇ, ਜਿੱਦਾਂ ਤੁਹਾਨੂੰ ਦੱਸਿਆ ALS ਤੋਂ ਜਿਹੜੇ ਉਹ ਪੀੜਤ ਸੀਗੇ, ਹਮੇਸ਼ਾ ਹੀ ਆਲ ਦਾ ਟਾਈਮ ਜਿਹੜੇ ਆ ਉਹ ਵੀਲ ਚੇਅਰ ਦੇ ਵਿੱਚ ਰਹਿੰਦੇ ਸੀ, ਖੁਦ ਆਪਣੇ ਮੂੰਹੋਂ ਨਹੀਂ ਸੀ ਬੋਲ ਸਕਦੇ, ਗਲੇ ਦੇ ਵਿੱਚ ਇਸ ਤਰੀਕੇ ਦੇ ਨਾਲ ਯੰਤਰ ਲਾਇਆ ਸੀ ਵੀ ਜੋ ਵੀ ਉਹ ਸੋਚਦੇ ਸੀਗੇ, ਜੋ ਵੀ ਉਹ ਬੋਲਣ ਦੀ ਕੋਸ਼ਿਸ਼ ਕਰਦੇ ਸੀਗੇ, ਕੋਰਡਸ ਦੇ ਜ਼ਰੀਏ ਮੂੰਹ ਨਹੀਂ ਸੀ ਚੱਲਦਾ, ਪਰ ਉਹ ਫਿਰ ਕੰਪਿਊਟਰ ਦੇ ਜ਼ਰੀਏ ਆਵਾਜ਼ ਦੇ ਜ਼ਰੀਏ ਜਿਹੜਾ ਆ ਉਹ ਆਵਾਜ਼ ਜਿਹੜੀ ਆ ਉਹਨਾਂ ਦੀ ਸੁਣੀ ਜਾਂਦੀ ਸੀ, ਅਤੇ ਸਾਰਿਆਂ ਨੇ ਭਾਵਭਿੰਨੀ ਸ਼ਰਧਾਂਜਲੀ ਆ ਇਹਨਾਂ ਨੂੰ ਭੇਂਟ ਕੀਤੀ ਆ। ਅਗਲੀ ਜਿਹੜੀ ਆਪਾਂ ਖਬਰ ਉਸ ਦੇ ਉੱਤੇ ਨਜ਼ਰ ਮਾਰਦੇ ਹਾਂ। ਬੀਤੇ ਦਿਨਾਂ ਦੇ ਵਿੱਚ ਜਿੱਦਾਂ ਦੇਖਿਆ ਵੀ ਬ੍ਰਿਟੇਨ ਦੇ ਵਿੱਚ ਇੱਕ ਰਸ਼ੀਅਨ ਜਿਹੜੇ ਸਪਾਈ ਸੀਗਾ, ਰਸ਼ੀਅਨ ਜਸੂਸ ਸੀਗਾ, ਉਸ ਨੂੰ ਨਰਵ ਏਜੰਟ ਦੇ ਨਾਲ ਅਟੈਕ ਜਿਹੜਾ ਉਹ ਕੀਤਾ ਗਿਆ ਕ੍ਰੈਮਲਿਨ ਦੇ ਦੁਆਰਾ। ਇਸ ਨੂੰ ਲੈ ਕੇ ਕਾਫੀ ਹਾਹਾਕਾਰ ਜਿਹੜੀ ਉਹ ਮਚੀ ਆ, ਅਤੇ ਜਿੱਦਾਂ ਕੱਲ੍ਹ ਦੇਖਿਆ ਆਪਣਾ ਵੀ ਜਿਹੜੇ ਆਪਣੇ ਸਕੱਤਰ ਸੀਗੇ ਸੈਕਟਰੀ ਆਫ ਸਟੇਟ ਰੈਕਸ ਟਿਲਰਸਨ, ਉਹਨਾਂ ਨੂੰ ਜਿਹੜਾ ਆ ਫਾਇਰ ਕੀਤਾ ਗਿਆ ਸੀ। ਗੱਲ ਉਹਨਾਂ ਨੇ ਉਸ ਤੋਂ ਇੱਕ ਦਿਨ ਪਹਿਲਾਂ ਹੀ ਜਿਹੜੀ ਰਸ਼ੀਆ ਦੇ ਦੁਆਰਾ ਐਡਾ ਵੱਡਾ ਜਿਹੜਾ ਨਰਵ ਅਟੈਕ ਕੀਤਾ ਗਿਆ, ਜਿਸ ਦੇ ਵਿੱਚ ਪੂਰੀ ਵਿਸ਼ਵ ਦੇ ਵਿੱਚ ਕਹਿ ਲਓ ਵੀ ਲੈ ਕੇ ਹਾਹਾਕਾਰ ਮਚੀ ਹੋਈ ਸੀ, ਉਸ ਦੇ ਉੱਤੇ ਉਹਨਾਂ ਨੇ ਬਿਆਨ ਦਿੱਤਾ ਸੀਗਾ ਵੀ ਬਹੁਤ ਮਾੜਾ ਕੰਮ ਜਿਹੜਾ ਰਸ਼ੀਆ ਨੇ ਜਿਹੜਾ ਕੀਤਾ ਸੀ। ਉਸ ਤੋਂ ਬਾਅਦ 'ਚ ਉਹਨਾਂ ਦਾ ਕੱਲ੍ਹ ਦੇਖਿਆ ਗਿਆ ਵੀ ਉਹਨਾਂ ਨੂੰ ਫਾਇਰ ਵੀ ਜਿਹੜਾ ਉਹ ਕਰ ਦਿੱਤਾ ਗਿਆ ਸੀਗਾ, ਪਰ ਉਸ ਤੋਂ ਬਾਅਦ ਦੇ ਵਿੱਚ ਕਿਉਂਕਿ ਬ੍ਰਿਟੇਨ ਕਿਤੇ ਨਾ ਕਿਤੇ ਹੁਣ ਇਸ ਚੀਜ਼ ਦੇ ਵਿੱਚ ਸਟੈਂਡ ਲੈਣ ਦੀ ਕੋਸ਼ਿਸ਼ ਕਰ ਰਿਹਾ ਸੀਗਾ, ਅਤੇ ਉਸ ਦੇ ਵਿੱਚ ਅੱਜ ਜਿਹੜੀ ਥੈਰੇਸਾ ਮੇ ਆ ਉੱਥੋਂ ਦੀ ਜਿਹੜੀ ਪ੍ਰਾਈਮ ਮਿਨਿਸਟਰ ਆ ਬ੍ਰਿਟੇਨ ਦੀ, ਉਹਨਾਂ ਨੇ ਜਿਹੜੀ ਗੱਲਬਾਤ ਕਰਦੇ ਹੋਏ ਆਖਿਆ ਵੀ ਜਿਹੜੇ UK ਆ ਹੁਣ ਉਹਨਾਂ ਨੇ 23 ਰਸ਼ੀਅਨ ਡਿਪਲੋਮੈਟਸ ਆ ਉਹਨਾਂ ਨੂੰ ਦੇਸ਼ ਛੱਡਣ ਦੇ ਹੁਕਮ ਦੇ ਦਿੱਤੇ ਆ। ਉਹਨਾਂ ਨੂੰ ਕਿਹਾ ਵੀ ਤੁਸੀਂ ਹੁਣ ਜਲਦ ਤੋਂ ਜਲਦ ਸਾਡਾ ਅਮਰੀਕਾ ਜਿਹੜਾ ਮੁਲਕ ਆ UK ਆ ਉਸ ਨੂੰ ਛੱਡ ਕੇ ਆਪਣੇ ਮੁਲਕ ਵਾਪਸ ਜਿਹੜੇ ਆ ਉਹ ਤੁਸੀਂ ਚਲੇ ਜਾਓ। 23 ਰਸ਼ੀਅਨ ਡਿਪਲੋਮੈਟਸ ਆ ਉਹਨਾਂ ਨੂੰ ਉਹਨਾਂ ਨੇ ਐਕਸਪੈਲ ਜਿਹੜਾ ਆ ਉਹ ਕਰ ਦਿੱਤਾ ਆ। ਉਹਨਾਂ ਦੀ ਜਿਹੜੇ ਉਹਨਾਂ ਨੂੰ ਦੱਸਿਆ ਨਹੀਂ ਗਿਆ ਵੀ ਕਿਹੜੇ ਕਿਹੜੇ ਆਈਡੈਂਟੀਫਾਈ ਨਹੀਂ ਕੀਤੇ ਗਏ, ਪਰ ਉਹਨਾਂ ਨੂੰ ਨਿੱਜੀ ਤੌਰ ਦੇ ਉੱਤੇ ਦੱਸ ਦਿੱਤਾ ਗਿਆ ਆ। ਅਤੇ ਹੋਰ ਆਈ ਥਿੰਕ ਜਿਹੜੀ ਪ੍ਰਾਈਮ ਮਿਨਿਸਟਰ ਥੈਰੇਸਾ ਮੇ ਉਹਨਾਂ ਨੇ ਕਿਹਾ ਵੀ ਜਿਹੜੇ 23 ਰਸ਼ੀਅਨ ਡਿਪਲੋਮੈਟਸ ਆ ਜਿਨ੍ਹਾਂ ਦੇ ਵਿੱਚੋਂ ਕਈ ਜਿਹੜੇ ਇੰਟੈਲੀਜੈਂਸ ਆਫਿਸਰਸ ਵੀ ਸੀਗੇ ਉਹਨਾਂ ਦੇ ਮੁਲਕ ਵਿੱਚ ਜਿਹੜਾ ਉਹਨਾਂ ਕ੍ਰੈਮਲਿਨ ਵੱਲੋਂ ਕੰਮ ਕਰ ਰਹੇ, ਉਹਨਾਂ ਨੂੰ ਦੱਸਿਆ ਗਿਆ ਆ। ਸੋ ਰਸ਼ੀਆ ਨੇ ਜਿਹੜਾ ਥੈਰੇਸਾ ਮੇ ਨੇ ਆਖਿਆ ਵੀ ਰਸ਼ੀਆ ਨੇ ਕਿਸੇ ਤਰੀਕੇ ਦੀ ਐਕਸਪਲੇਨੇਸ਼ਨ ਨਹੀਂ ਦਿੱਤੀ ਵੀ ਇਹ ਕੀ ਕੰਮ ਜਿਹੜਾ ਤੁਸੀਂ ਇਹ ਕਾਰਾ ਕੀਤਾ, ਵੀ ਉਹਨਾਂ ਦੇ ਮੁਲਕ ਦੇ ਵਿੱਚ ਆ ਕੇ ਕਿਸ ਤਰੀਕੇ ਦੇ ਨਾਲ ਉਹ ਉਸ ਏਜੰਟ ਨੂੰ ਤੁਸੀਂ ਨਰਵ ਅਟੈਕ ਦੇ ਨਾਲ ਉਹਦੀ ਅਤੇ ਉਹਦੀ ਕੁੜੀ ਨੂੰ ਜਿਹੜੇ ਮਾਰਨ ਦੀ ਉਹਨਾਂ ਨੇ ਉਹ ਜਿਹੜੀ ਕੋਸ਼ਿਸ਼ ਕੀਤੀ। ਇਹੀ ਨਹੀਂ ਬਲਕਿ ਇੱਕ ਹੋਰ ਉਸ ਤੋਂ ਬਾਅਦ ਦੇ ਵਿੱਚ ਪਤਾ ਲੱਗਾ ਵੀ ਇੱਕ ਰਸ਼ੀਅਨ ਮੂਲ ਦਾ ਬੰਦਾ ਜਿਸ ਨੇ ਐਗਜ਼ਾਈਲ ਰਿਹਾ ਸੀਗਾ ਅਤੇ ਜਿਹੜਾ UK ਦੇ ਵਿੱਚ ਰਹਿ ਰਿਹਾ ਸੀਗਾ, ਉਸ ਦੀ ਵੀ ਇਸੇ ਤਰੀਕੇ ਦੇ ਨਾਲ ਇੱਕ ਨਰਵ ਏਜੰਟ ਦੇ ਨਾਲ ਜਿਹੜੀ ਆ ਉਹ ਉਸ ਦੀ ਮੌਤ ਹੋ ਚੁੱਕੀ ਆ। ਸੋ ਇਹ ਇੱਦਾਂ ਦੀ ਗੱਲ ਆਖੀ ਕਹਿੰਦੇ ਵੀ ਇੱਦਾਂ ਦੇ ਬੰਦਿਆਂ ਦੀ ਅਤੇ ਇੱਦਾਂ ਦੀ ਮਨੀ ਦੀ ਸਾਡੇ ਇਸ ਮੁਲਕ ਦੇ ਵਿੱਚ ਕੋਈ ਵੀ ਜ਼ਰੂਰਤ ਨਹੀਂ ਹੈਗੀ, ਅਤੇ ਉਹਨਾਂ ਨੇ ਜਿਹੜੇ ਰਸ਼ੀਅਨ ਸਟੇਟ ਐਸੈਟਸ ਆ ਉਹਨਾਂ ਨੂੰ ਵੀ ਫਰੀਜ਼ ਕਰਨ ਦੀ ਜਿਹੜੀ ਆ ਉਹ ਧਮਕੀ ਜਿਹੜੀ ਆ ਉਹ ਦਿੱਤੀ ਆ। ਅਤੇ ਉਹਨਾਂ ਨੇ ਕਿਹਾ ਵੀ ਜਦੋਂ ਵੀ ਸਾਡੇ ਕੋਲ ਕੋਈ ਐਵੀਡੈਂਸ ਆਇਆ ਵੀ ਇਹਨਾਂ ਦੇ ਦੁਆਰਾ ਜਿਹੜੀ UK ਦੀ ਪ੍ਰਾਪਰਟੀ ਅਤੇ ਉਹਨਾਂ ਦੇ ਰਹਿਣ ਵਾਲੇ ਜਾਂ ਉਹਨਾਂ ਦੇ ਰੈਜ਼ੀਡੈਂਟਸ ਦੇ ਉੱਤੇ ਕੋਈ ਨੁਕਸਾਨ ਉਹਨਾਂ ਨੂੰ ਪਹੁੰਚਾਉਣ ਦੀ ਕੋਸ਼ਿਸ਼ ਕੀਤੀ ਹੈ ਤਾਂ ਅਸੀਂ ਰਸ਼ੀਅਨ ਐਸੈਟਸ ਆ, ਸਟੇਟ ਐਸੈਟਸ ਆ, ਉਹਨਾਂ ਨੂੰ ਵੀ ਫਰੀਜ਼ ਕਰ ਦੇਵਾਂਗੇ। ਸੋ ਇਹ ਦੇਖਦੇ ਹਾਂ ਵੀ ਕੀ ਬਣਦਾ ਹੈ। ਉੱਧਰ ਰਸ਼ੀਅਨ ਅੰਬੈਸੀ ਜੋ ਕਿ ਲੰਡਨ ਦੇ ਵਿੱਚ ਆ, ਉਹਨਾਂ ਨੇ ਇਹ 23 ਜਾਣਿਆਂ ਨੂੰ ਕੱਢੇ ਜਾਣ ਦੇ ਉੱਤੇ ਜਿਹੜੀ ਆ ਉਹ ਨਿਰਾਸ਼ਾ ਜ਼ਾਹਰ ਕੀਤੀ ਹੈ। ਕਹਿੰਦੇ ਅਨਜਸਟੀਫਾਈਡ ਆ
ਤੇ ਬਹੁਤ ਜਿਹੜੀ ਸੌੜੀ ਸੋਚ ਆ ਜਿਸ ਦਾ ਇਹ ਨਤੀਜਾ ਵੀ ਇਹ ਬੰਦਿਆਂ ਨੂੰ ਕਰ ਰਹੇ ਆ। ਤੇ ਆਪਾਂ ਦੇਖ ਰਹੇ ਹਾਂ ਵੀ ਲਗਾਤਾਰ ਡਿਟੀਰੀਓਰੇਟ ਹੋ ਰਹੀਆਂ ਨੇ ਰਸ਼ੀਆ ਦੀਆਂ ਤੇ ਯੂਕੇ ਦੀਆਂ ਰਿਲੇਸ਼ਨਸ਼ਿਪ। ਇਕੱਲਾ ਇਹੀ ਨਹੀਂ, ਐਕਸਪੋਰਟ ਇੰਪੋਰਟ ਦੇ ਮਾਮਲੇ ਵਿੱਚ ਵੀ ਜਿਹੜੇ ਕਈ ਤਰੀਕੇ ਦੇ ਜਿਹੜੇ ਸਵਾਲ ਆ ਉਹ ਉੱਠ ਰਹੇ ਨੇ। ਯੂਕਰੇਨ ਦੇ ਮਾਮਲੇ ਨੂੰ ਲੈ ਕੇ ਵੀ ਜਿਹੜੀਆਂ ਅਜੇ ਤੱਕ ਕਹਿ ਲਓ ਵੀ ਤਾਰਾਂ ਆ ਉਹ ਉੱਦਾਂ ਹੀ ਟੁੱਟ ਰਹੀਆਂ ਨੇ, ਗੰਢਾਂ ਮਾਰਨ ਦੀ ਕੋਸ਼ਿਸ਼ ਹੋ ਰਹੀ ਆ, ਪਰ ਗੱਲ ਉਸ ਤਰੀਕੇ ਦੇ ਨਾਲ ਜਿਹੜੀ ਆ ਉਹ ਹੋ ਨਹੀਂ ਰਹੀ। ਸੋ ਇਹ ਜਿਹੜਾ ਹੁਣ ਯੂਕੇ ਨੇ ਇੱਕ ਜਿਹੜਾ ਕਹਿ ਲਓ ਵੀ ਸਟਰੋਂਗ ਸਟੈਂਡ ਲਿਆ ਆ, 23 ਰਸ਼ੀਅਨ ਡਿਪਲੋਮੈਟਸ ਨੂੰ ਜਿਹੜਾ ਆ ਕੱਢ ਦਿੱਤਾ ਆ। ਤੇ ਕਿਤੇ ਨਾ ਕਿਤੇ ਰਿਟੈਲੀਏਸ਼ਨ ਦੇ ਰੂਪ ਦੇ ਵਿੱਚ ਰਸ਼ੀਅਨ ਵੀ ਇਹਨਾਂ ਨੂੰ ਜਿਹੜੇ ਯੂਕੇ ਦੇ ਕੁਝ ਡਿਪਲੋਮੈਟ ਹੋਣਗੇ ਜੋ ਇਸ ਟਾਈਮ ਰਸ਼ੀਆ 'ਚ ਨੇ ਉਹਨਾਂ ਨੂੰ ਜ਼ਰੂਰ ਕੱਢੇਗਾ, ਕਿਉਂਕਿ ਦੇਖਿਆ ਗਿਆ ਸੀ ਜਦੋਂ ਰਾਸ਼ਟਰਪਤੀ ਟਰੰਪ ਹੋਣਾ ਨੇ ਉਹਨਾਂ ਦੇ ਪ੍ਰਸ਼ਾਸਨ ਦੇ ਅਧੀਨ ਜਿਹੜੇ ਇੱਥੇ ਕੁਝ ਰਸ਼ੀਅਨ ਡਿਪਲੋਮੈਟਸ ਹੈਗੇ ਆ ਉਹਨਾਂ ਦਾ ਇੱਕ ਘਰ ਸੀਗਾ, ਉੱਥੇ ਛਾਪੇਮਾਰੀ ਵੀ ਕੀਤੀ ਗਈ ਸੀ। ਉਦੋਂ ਉਹਨਾਂ ਨੂੰ ਕੱਢਣ ਦੇ ਲਈ ਆਖਿਆ ਗਿਆ ਸੀ। ਤੇ ਉਸ ਤੋਂ ਬਾਅਦ 'ਚ ਜਿਹੜੇ ਵਲਾਦੀਮੀਰ ਪੁਤਿਨ ਆ ਉਹਨਾਂ ਨੇ ਵੀ ਉੱਧਰੋਂ ਜਿਹੜੇ ਅਮਰੀਕਾ ਦੇ ਕਈ ਡਿਪਲੋਮੈਟ ਆ ਉਹਨਾਂ ਨੂੰ ਦੇਸ਼ ਇੱਕ ਹਿਸਾਬ ਦੇ ਨਾਲ ਦੇਸ਼ ਛੱਡਣ ਦੇ ਹੁਕਮ ਦੇ ਦਿੱਤੇ ਸੀਗੇ। ਸੋ ਇਸ ਟਾਈਮ ਇਸ ਤਰੀਕੇ ਦੇ ਨਾਲ ਜਿਹੜੀ ਵਾਰ ਇਹ ਚੱਲ ਰਹੀ ਆ। ਕਿਤੇ ਨਾ ਕਿਤੇ ਬਗੈਰ ਦੱਸੇ ਹੋਏ ਸਭ ਨੂੰ ਪਤਾ ਆ ਵੀ ਇਹ ਜਿਹੜੇ ਬੰਦੇ ਮਾਰੇ ਗਏ ਸੀਗੇ ਇਹਨਾਂ ਨੂੰ ਜਿਹੜਾ ਨਰਵ ਅਟੈਕ ਕੀਤਾ ਆ, ਕਹਿੰਦੇ ਆ ਵੀ ਉਹ ਰਸ਼ੀਅਨ ਲੋਕਾਂ ਨੇ ਹੀ ਕੀਤਾ ਆ। ਇਸੇ ਕਰਕੇ ਹੀ ਜਿਹੜੇ ਹੁਣ ਉੱਥੋਂ ਦੀ ਪ੍ਰਾਈਮ ਮਿਨਿਸਟਰ ਨੇ ਐਡਾ ਵੱਡਾ ਸਟੈਂਡ ਜਿਹੜਾ ਆ ਉੱਥੇ ਲਿਆ ਆ। ਅਗਲੀ ਜਿਹੜੀ ਆਪਾਂ ਖਬਰ ਆ ਉਸ ਦੇ ਵੱਲ ਨਜ਼ਰ ਮਾਰਦੇ ਹਾਂ। ਜਿਹੜੀ ਪੈਨਸਿਲਵੇਨੀਆ ਦੇ ਵਿੱਚ ਜਿਹੜੀ ਵਿਸ਼ੇਸ਼ ਇਲੈਕਸ਼ਨ ਜਿਹੜੀ ਡਿਸਟ੍ਰਿਕਟ 18 ਦੀ ਹੋਈ ਆ, ਉਹ ਕਹਿੰਦੇ ਇੰਨੀ ਕੁ ਜ਼ਿਆਦਾ ਕਲੋਜ਼ ਕੱਲ ਜਿਹੜੀਆਂ ਉਸ ਦੀਆਂ ਵੋਟਾਂ ਸੀਗੀਆਂ, ਕੱਲ ਵੋਟ ਉਸ ਦੇ ਉੱਤੇ ਪਈ ਆ ਤੇ ਉਸ ਨੂੰ ਜਿਹੜਾ ਲੈ ਕੇ ਇੰਨੀ ਕੁ ਜ਼ਿਆਦਾ ਕਹਿੰਦੇ ਆ ਵੀ ਉਹ ਕਲੋਜ਼ ਰਹੀਆਂ ਆ ਵੀ ਅਜੇ ਤੱਕ ਇੱਕ ਹਿਸਾਬ ਦੇ ਨਾਲ ਨਤੀਜਾ ਪੂਰਾ ਆ ਨਹੀਂ ਸਕਿਆ। ਮਹਿਜ ਜਿਹੜੇ 579 ਵੋਟਾਂ ਦੇ ਨਾਲ ਜਿਹੜਾ ਇਸ ਟਾਈਮ ਡੈਮੋਕ੍ਰੇਟ ਪਾਰਟੀ ਦਾ ਕਾਰਨਰ ਲੈਂਬ ਜੋ ਕਿ ਫਾਰਮਰ ਮਰੀਨ ਕਾਰਪਸ ਦੇ ਵਿੱਚ ਰਿਹਾ ਆ, ਉਹ ਜਿਹੜਾ ਇਸ ਟਾਈਮ ਜੇਤੂ ਆ। ਉਹਨਾਂ ਨੇ ਉਹਦਾ ਕਹਿ ਰਹੇ ਨੇ ਉਹਨੂੰ ਕੈਂਡੀਡੇਟ ਇਲੈਕਟ ਜਿਹੜਾ ਉਸ ਨੂੰ ਕਹਿ ਰਹੇ ਨੇ, ਪਰ ਅਜੇ ਜਿਹੜੀਆਂ ਪਹਿਲੋਂ ਮੇਲ ਇਨ ਵੋਟਾਂ ਆਉਂਦੀਆਂ ਨੇ ਉਹਨਾਂ ਨੂੰ ਅਜੇ ਕਾਊਂਟ ਕਰਨਾ ਜਿਹੜਾ ਉਹ ਬਾਕੀ ਆ। ਤੇ ਬਹੁਤ ਹੀ ਸਿਚੁਏਸ਼ਨ ਇੱਕ ਹਿਸਾਬ ਦੇ ਨਾਲ ਜਿਹੜੀ GOP ਦੇ ਲਈ ਇਹ ਬੈਡ ਆ। ਰੀਜ਼ਨ ਇਸ ਲਈ ਵੀ ਇਸ ਡਿਸਟ੍ਰਿਕਟ ਦੇ ਵਿੱਚ ਜਿਹੜੇ ਰਾਸ਼ਟਰਪਤੀ ਟਰੰਪ ਆ 20 ਪੁਆਇੰਟਾਂ ਦੇ ਨਾਲ, ਯਾਨੀ ਕਿ 20% ਵੱਧ ਵੋਟਾਂ ਜਿਹੜੀਆਂ ਖੜ ਕੇ ਜਿਹੜੇ ਆ ਉਹ ਜਿੱਤੇ ਸੀ। ਤੇ ਅੱਜ ਉਹ ਉੱਥੋਂ ਉਹਨਾਂ ਦਾ ਕੈਂਡੀਡੇਟ ਜਿਹੜਾ ਉਹ ਹਾਰ ਰਿਹਾ ਆ। ਉਹ ਖੁਦ ਆਪ ਕੈਂਪੇਨ ਦੇ ਵਿੱਚ ਉਹਨਾਂ ਨੇ ਪੈਨਸਿਲਵੇਨੀਆ ਦੇ ਵਿੱਚ ਜਾ ਕੇ ਰੈਲੀਆਂ ਵੀ ਜਿਹੜੀਆਂ ਆ ਉਹ ਕੀਤੀਆਂ ਆ। ਸੋ ਇਹ ਹੁਣ ਦੇਖਣ ਵਾਲੀ ਗੱਲ ਰਹੇਗੀ ਵੀ ਨਤੀਜਾ ਜਿਹੜਾ ਕੀ ਆਉਂਦਾ, ਕਿਉਂਕਿ ਇਹ ਪੈਨਸਿਲਵੇਨੀਆ ਦੇ ਵਿੱਚ ਹੁਣ ਜਿਹੜੀ ਇਹ ਸਪੈਸ਼ਲ ਇਲੈਕਸ਼ਨ ਹੋਈ ਆ, ਜਿਹੜੇ ਡੈਮੋਕ੍ਰੇਟ ਪਾਰਟੀ ਵਾਲੇ ਆ ਕਿਤੇ ਨਾ ਕਿਤੇ ਇਹ ਕਹਿ ਰਹੇ ਨੇ ਵੀ ਇਹ ਰੈਫਰੈਂਡਮ ਆ ਰਾਸ਼ਟਰਪਤੀ ਟਰੰਪ ਦੀਆਂ ਜਿਹੜੀਆਂ ਆ ਨੀਤੀਆਂ ਆ ਉਸ ਦੇ ਖਿਲਾਫ, ਵੀ ਇੱਥੇ 20 ਪੁਆਇੰਟਾਂ ਦੇ ਨਾਲ 2016 'ਚ ਜਿੱਤੇ ਆ ਤੇ ਅੱਜ 2018 ਦੇ ਵਿੱਚ ਜਿਹੜੀ ਆ ਉਹ ਹਾਰ ਦਾ ਸਾਹਮਣਾ ਕਰਨਾ ਪੈ ਰਿਹਾ, ਭਾਵੇਂ ਜਿਹੜੇ ਬਹੁਤ ਹੀ ਸਲਾਈਟ ਜਿਹੜੀ ਆ ਵਿਨ ਆ ਉਹ ਹੋ ਰਹੀ ਹੋਵੇ, ਕਿਉਂਕਿ ਕਿਤੇ ਨਾ ਕਿਤੇ ਜਿਹੜੀ ਕੋਈ ਰੈੱਡ ਸਟੇਟ ਜਿਹੜਾ ਇਸ ਤਰੀਕੇ ਦੇ ਨਾਲ ਬਦਲਦੀ ਆ ਤਾਂ ਉਸ ਦੇ ਵਿੱਚ ਫਰਕ ਤਾਂ ਜਿਹੜਾ ਆ ਉਹ ਪੈਂਦਾ ਹੀ ਆ। 100% ਜਿਹੜੀਆਂ ਬਾਕੀ ਦੀਆਂ ਵੋਟਾਂ ਜਿਹੜੀਆਂ ਕਾਊਂਟ ਹੋ ਚੁੱਕੀਆਂ ਜਿਹੜੀਆਂ ਕੱਲ ਪਈਆਂ ਸੀਗੀਆਂ, ਪਰ ਜਿਹੜੀਆਂ ਮੇਲ ਇਨ ਆਈਆਂ ਆ ਵੋਟਾਂ ਉਹਨਾਂ ਨੂੰ ਐਬਸੈਂਟੀ ਬੈਲਟਸ ਜਿਹਨੂੰ ਆਖਿਆ ਜਾਂਦਾ ਆ ਤੇ ਪ੍ਰੋਵੀਜ਼ਨਲ ਬੈਲਟਸ ਆ ਉਹ ਅਜੇ ਕਹਿੰਦੇ ਆ ਕਾਊਂਟ ਕੀਤੇ ਜਾ ਰਹੇ ਆ। ਸੋ ਰਿਕ ਸਕੋਨੀ ਜਿਹੜੇ ਆ ਉਹ ਰਿਪਬਲਿਕਨ ਪਾਰਟੀ ਦੇ ਜਿਹੜੇ ਕੈਂਡੀਡੇਟ ਨੇ ਤੇ ਬਹੁਤ ਹੀ ਨੈਕ ਟੂ ਨੈਕ ਜਿਹੜੀ ਉਹ ਟੱਕਰ ਜਿਹੜੀ ਚੱਲ ਰਹੀ ਹੈ, ਜਿਹਦਾ ਕੱਲ ਵੀ ਦੱਸ ਰਹੇ ਸੀ ਵੀ ਰੀਅਲ ਕਲੀਅਰ ਪੋਲੀਟਿਕਸ ਦੇ ਸਰਵੇ ਦੇ ਮੁਤਾਬਕ 2 ਪੁਆਇੰਟਾਂ ਦਾ ਫਰਕ ਜਿਹੜਾ ਦੱਸਿਆ ਜਾ ਰਿਹਾ ਸੀ, ਜਿਸ ਦੇ ਵਿੱਚ ਜਿਹੜੇ ਕਾਰਨਰ ਲੈਂਬ ਆ ਉਹ ਮੋਹਰੇ ਚੱਲਦੇ ਨਜ਼ਰ ਆ ਰਹੇ ਸੀ। ਤੇ ਬਸ ਉਹਨਾਂ ਕੀ ਕਹਿ ਲਓ ਵੀ 2 ਪੁਆਇੰਟਾਂ ਦਾ ਵੀ ਫਰਕ ਨਹੀਂ ਰਿਹਾ, ਇੰਨੀ ਕੁ ਜ਼ਿਆਦਾ ਨੈਕ ਟੂ ਨੈਕ ਜਿਹੜੀ ਫਾਈਟ ਆ ਉਹ ਰਹੀ ਆ। ਇੱਕ ਹੋਰ ਚੀਜ਼ ਇਸ ਦੇ ਬਾਰੇ ਪੜ੍ਹੀ ਜਾ ਰਹੀ ਸੀ ਵੀ ਜਦੋਂ ਜ਼ਿਆਦਾਤਰ ਕੀ ਹੁੰਦਾ ਵੀ ਜਦੋਂ ਇੰਨੀ ਕਲੋਜ਼ ਇਲੈਕਸ਼ਨ ਰਿਜ਼ਲਟ ਹੁੰਦਾ ਆ ਆਟੋਮੈਟਿਕ ਰੀਕਾਊਂਟ ਜਿਹੜਾ ਹੁੰਦਾ। ਆਈ ਥਿੰਕ ਪੈਨਸਿਲਵੇਨੀਆ ਦੇ ਵਿੱਚ ਜਿਹੜੀ ਇੱਦਾਂ ਦੀ ਪ੍ਰੋਵੀਜ਼ਨ ਜਿਹੜੀ ਆ ਉਹ ਥੋੜ੍ਹੀ ਡਿਫਰੈਂਟ ਹੈਗੀ ਆ। ਉਹਨਾਂ ਨੂੰ ਕੋਈ ਹੋਰ ਆਈ ਥਿੰਕ ਕੰਸਟੀਟਿਊਸ਼ਨ ਦਾ ਜਿਹੜਾ ਉੱਥੇ ਦਾ ਉਹ ਆਰਟੀਕਲ ਨੂੰ ਇਨਵੋਕ ਕਰਕੇ ਜਿਹੜਾ ਦੁਬਾਰਾ ਰੀਕਾਊਂਟ ਜਿਹੜਾ ਉਹ ਕਰਾਉਣਾ ਪਊਗਾ, ਤੇ ਕਿਉਂਕਿ ਇੰਨੀ ਜ਼ਿਆਦਾ ਕਲੋਜ਼ ਰਹੀ ਆ ਤੇ ਰੀਕਾਊਂਟ ਜਿਹੜਾ ਕਿਤੇ ਨਾ ਕਿਤੇ ਜਿਹੜਾ ਆ ਉਹ ਕਰਵਾਇਆ ਜਾਊਗਾ। ਆਲਰੇਡੀ ਜਿਹੜੇ ਰਿਪਬਲਿਕਨ ਪਾਰਟੀ ਵਾਲੇ ਨੇ ਉੱਥੇ ਉਹ ਰੀਕਾਊਂਟ ਦੇ ਲਈ ਕੋਸ਼ਿਸ਼ਾਂ ਦੇ ਵਿੱਚ ਲੱਗ ਚੁੱਕੇ ਨੇ ਤਾਂ ਜੋ ਸ਼ਾਇਦ ਉਹਨਾਂ ਨੂੰ ਇਹ ਆ ਵੀ ਉਹ ਉੱਥੋਂ ਜਿੱਤ ਸਕਣਗੇ। ਸੋ ਇਹ ਜਿਹੜੀ ਆ ਹੁਣ ਦੇਖਣ ਵਾਲੀ ਗੱਲ ਰਹੇਗੀ ਵੀ ਕੀ ਹੁੰਦਾ ਆ, ਪਰ ਇਹ ਕਿਤੇ ਨਾ ਕਿਤੇ
ਇਹ ਚੀਜ਼ ਜ਼ਰੂਰ ਹੈਗੀ ਆ ਦੇਖਣ ਵਾਲੀ ਵੀ GOP ਅਜੇ ਤੱਕ ਵੀ ਜਿੰਨੀਆਂ ਵੀ ਸਪੈਸ਼ਲ ਇਲੈਕਸ਼ਨਸ ਆ ਉਹਦੇ ਵਿੱਚ ਜਿੱਤਣ ਦੇ ਵਿੱਚ ਕਿਤੇ ਨਾ ਕਿਤੇ ਨਾਕਾਮਯਾਬ ਰਹਿ ਰਿਹਾ ਆ। ਕਿਤੇ ਨਾ ਕਿਤੇ ਇਹਨਾਂ ਦਾ ਮੈਸੇਜ ਜਿਹੜਾ ਆ ਡਿਲੀਵਰ ਆ ਉਹ ਨਹੀਂ ਹੋ ਰਿਹਾ। ਜਿੱਦਾਂ ਮੇਕ ਅਮਰੀਕਾ ਗ੍ਰੇਟ ਅਗੇਨ ਦਾ ਜਿਹੜਾ ਨਾਰਾ ਇਹਨਾਂ ਦਾ ਕੈਂਪੇਨ ਦਾ ਰਾਸ਼ਟਰਪਤੀ ਟਰੰਪ ਦਾ, ਉਹ ਇਹਨਾਂ ਦੇ ਜਿਹੜੇ ਵੋਟਰਸ ਆ ਉਹਨਾਂ ਦੇ ਜਿਹੜੇ ਕਹਿ ਲਓ ਵੀ ਘਰ ਕਰ ਗਿਆ ਸੀਗਾ ਤੇ ਉਦੋਂ ਲੋਕਾਂ ਨੇ ਵਹੀਰਾਂ ਕੱਤ ਕੇ ਜਿਹੜੇ ਉਹਨਾਂ ਨੂੰ ਜਿਤਾਇਆ ਵੀ ਸੀਗਾ। ਰਾਸ਼ਟਰਪਤੀ ਟਰੰਪ ਵੀ ਜਿਹੜੇ ਉਹ ਬਣੇ ਆ, ਪਰ ਕਿਤੇ ਨਾ ਕਿਤੇ ਮਿਡ ਟਰਮ ਇਲੈਕਸ਼ਨ ਜਿਹੜੀਆਂ ਇਹ ਸਪੈਸ਼ਲ ਇਲੈਕਸ਼ਨ ਜਿਹੜੀਆਂ ਆ ਰਹੀਆਂ ਵਿੱਚ ਉਹਨਾਂ ਦੇ ਵਿੱਚ ਕਿਤੇ ਨਾ ਕਿਤੇ ਇਹਨਾਂ ਦਾ ਮੈਸੇਜ ਕੋਈ ਪਤਾ ਨਹੀਂ ਲੱਗ ਰਿਹਾ ਉਹਨਾਂ ਨੂੰ ਵੀ ਕੀ ਜਿਹੜਾ ਆ ਉਹ ਆਖਿਆ ਜਾਵੇ ਤੇ ਕੀ ਜਿਹੜਾ ਉਹ ਕੀਤਾ ਜਾਵੇ। ਤੇ ਇਹ ਇੱਕ ਚਿੰਤਾ ਦਾ ਵਿਸ਼ਾ GOP ਲਈ ਹੈਗਾ ਆ ਵੀ ਜਿੱਥੇ ਇੰਨੀ ਵੱਡੇ ਪੱਧਰ ਦੇ ਉੱਤੇ ਇਲੈਕਸ਼ਨ ਜਿਹੜੀ ਉਹ ਜਿੱਤੇ ਰਹੇ ਆ, ਉਹ ਅਚਾਨਕ ਕਿ ਜਿਹੜਾ ਉਹ ਕਿਉਂ ਇੱਥੋਂ ਹਾਰ ਰਹੇ ਨੇ। ਸੋ ਇਹ ਬਹੁਤ ਜਿਹੜੇ ਇਸ ਟਾਈਮ ਵੱਡੇ ਵੱਡੇ ਸਵਾਲ ਨੇ ਇਹਨਾਂ ਦੇ ਸਾਹਮਣੇ, ਤੇ ਦੇਖਦੇ ਹਾਂ GOP ਕਿਸ ਤਰੀਕੇ ਦਾ ਜਿਹੜਾ ਆਪਣੀ ਕੂਟਨੀਤਿਕ ਤੌਰ ਦੇ ਉੱਤੇ ਜਿਹੜੀ ਆ ਉਹ ਬਦਲੇਗੀ। ਉੱਧਰ ਡੈਮੋਕ੍ਰੇਟ ਪਾਰਟੀ ਵਾਲੇ ਖੁਸ਼ ਤਾਂ ਜ਼ਰੂਰ ਨਜ਼ਰ ਹੋ ਰਹੇ ਹੋਣਗੇ, ਪਰ ਗੱਲ ਇਹ ਆ ਵੀ ਦੇਖੋ ਦੋਨਾਂ ਪਾਰਟੀਆਂ ਦੇ ਲਈ ਇਹ ਜਿੰਨੀਆਂ ਵੀ ਇੱਦਾਂ ਦੀਆਂ ਸਪੈਸ਼ਲ ਇਲੈਕਸ਼ਨ ਹੁੰਦੀਆਂ ਆ, ਇਹ ਇੱਕ ਕਹਿ ਲਓ ਵੀ ਵਾਟਰ ਟੈਸਟ ਕਰਨ ਵਾਲੀਆਂ ਗੱਲਾਂ ਹੁੰਦੀਆਂ, ਵੀ ਚੈੱਕ ਕਰਨ ਵਾਲਾ ਹੁੰਦਾ ਆ ਵੀ ਅਸੀਂ ਕਿੱਥੇ ਜਿਹੜੇ ਖੜੇ ਆ। ਇਸੇ ਤਰੀਕੇ ਦਾ ਜੇ ਕਿਤੇ ਓਵਰ ਕੌਨਫੀਡੈਂਸ ਦੇ ਵਿੱਚ ਲੈ ਕੇ ਡੈਮੋਕ੍ਰੇਟ ਪਾਰਟੀ ਵਾਲੇ ਤਾਂ ਆਉਣ ਵਾਲੇ ਸਮੇਂ ਦੇ ਵਿੱਚ ਇਹਨਾਂ ਨੂੰ ਮਿਡ ਟਰਮ ਇਲੈਕਸ਼ਨ ਦੇ ਵਿੱਚ ਜਿਹੜਾ ਹਾਰ ਦਾ ਵੀ ਸਾਹਮਣਾ ਜਿਹੜਾ ਕਰਨਾ ਪੈ ਸਕਦਾ ਆ। ਤੇ ਇਹੀ ਚੀਜ਼ ਦੀ ਉਮੀਦ ਜਿਹੜੀ GOP ਵਾਲੇ ਲਾਈ ਬੈਠੇ ਆ, ਕਿਉਂਕਿ ਜਿਹੜੀਆਂ ਕਹਿੰਦੇ ਪ੍ਰੈਜ਼ੀਡੈਂਸ਼ੀਅਲ ਇਲੈਕਸ਼ਨ ਦੇ ਵਿੱਚ ਜਿਹੜੀ ਹਿਲਰੀ ਕਲਿੰਟਨ ਉਹ ਇੰਨੀ ਕਿ ਜ਼ਿਆਦਾ ਓਵਰ ਕੌਨਫੀਡੈਂਟ ਸੀਗੀ, ਉਹ ਇਹੋ ਜਿਹੀਆਂ ਸਟੇਟਾਂ ਦੇ ਵਿੱਚ ਗਈ ਨਹੀਂ ਜਿੱਥੇ ਉਹ ਗਈ ਨਹੀਂ। ਤੇ ਫਿਰ ਉੱਥੇ ਰਾਸ਼ਟਰਪਤੀ ਟਰੰਪ ਜਦੋਂ ਉਸ ਟਾਈਮ ਦੇ ਉੱਤੇ ਕੈਂਡੀਡੇਟ ਸੀਗੇ ਉਹ ਜਾਂਦੇ ਰਹੇ, 2-2 3-3 ਵਾਰੀ ਗਏ ਤੇ ਉਹਨਾਂ ਨੇ ਉਹ ਜਿਹੜੀਆਂ ਸਟੇਟਸ ਆ ਆਪਣੇ ਵੱਲ ਨੂੰ ਰੈੱਡ ਸਟੇਟਸ ਜਿਹੜੀਆਂ ਕਰ ਲਈਆਂ, ਉਹਨਾਂ ਦੇ ਹੱਕ ਦੇ ਵਿੱਚ ਭੁਗਤੀਆਂ ਤੇ ਉੱਥੇ ਉਹਨਾਂ ਨੂੰ ਜਿੱਤ ਪ੍ਰਾਪਤ ਹੋਈ। ਸੋ ਇਹ ਹੁਣ ਦੋਨਾਂ ਹੀ ਪਾਰਟੀਆਂ ਦੇ ਲਈ ਜਿਹੜੀਆਂ ਇੱਦਾਂ ਦੀਆਂ ਸਪੈਸ਼ਲ ਇਲੈਕਸ਼ਨ ਆ, ਇੱਕ ਕਹਿ ਲਓ ਵੀ ਦੁਬਾਰਾ ਇੱਕ ਪਹਿਲੋਂ ਟੈਸਟ ਜਿਹੜਾ ਹੋ ਜਾਂਦਾ ਆ ਬਿਫੋਰ ਦ ਬਿਗ ਇਲੈਕਸ਼ਨ ਜਿਹੜੀਆਂ ਹੁਣ ਇੱਕ ਹਿਸਾਬ ਦੇ ਨਾਲ ਆਉਣੀਆਂ ਆ। ਇਸ ਵਾਰ ਕਾਫੀ ਲੋਕਾਂ ਦੀ ਰੁਚੀ ਮੈਂ ਕਹੂੰਗਾ ਇਹਨਾਂ ਚੋਣਾਂ ਦੇ ਵਿੱਚ ਵਧੀ ਹੋਈ ਆ। 2018 ਦੇ ਵਿੱਚ ਨਵੰਬਰ ਦੇ ਵਿੱਚ ਹੋਣੀਆਂ ਤੇ ਆਪਣੇ ਜਿੰਨੇ ਵੀ ਸਰੋਤੇ ਸੁਣ ਰਹੇ ਆ ਤੁਹਾਡੇ ਵੀ ਇਲਾਕੇ ਦੇ ਵਿੱਚ ਹੋਣੀਆਂ, ਕੈਲੀਫੋਰਨੀਆ ਦੇ ਵਿੱਚ ਗਵਰਨਰ ਦੀਆਂ ਇਲੈਕਸ਼ਨਾਂ ਹੋਣੀਆਂ, ਬਹੁਤ ਕੁਛ ਜਿਹੜਾ ਜੀ ਹੋਣਾ ਆ। ਸੈਨੇਟ ਦੀਆਂ ਜਿਹੜੀਆਂ ਹੋਣੀਆਂ ਆ, ਕਈ ਹਾਊਸ ਦੇ ਰਿਪਰੈਜ਼ੈਂਟੇਟਿਵ ਜਿਹੜੇ ਹੋਣੇ ਆ, ਜਾਂ ਲੋਕਲ ਇਲੈਕਸ਼ਨ ਜਿਹੜੀਆਂ ਹੁੰਦੀਆਂ ਇੱਥੋਂ ਦੀ ਲੈਜਿਸਲੇਟਿਵ ਅਸੈਂਬਲੀ ਲਈ ਉਹਦੀਆਂ ਹੋਣੀਆਂ ਆ। ਸੋ ਜ਼ਰੂਰ ਜਿਨ੍ਹਾਂ ਨੇ ਅਜੇ ਤੱਕ ਵੋਟ ਨਹੀਂ ਬਣਾਈ ਤੇ ਜਿਹੜੇ ਉਹ ਇੱਥੋਂ ਦੇ ਨਾਗਰਿਕ ਬਣੇ ਆ, ਵੋਟ ਜਿਹੜੀ ਉਹ ਜ਼ਰੂਰ ਬਣਾਓ। ਕੱਲ੍ਹ ਨੂੰ ਫਿਰ ਬਹੁਤ ਤਰੀਕੇ ਦੇ ਜਿਹੜੇ ਇੱਥੇ ਰੂਲ ਬਣਦੇ ਆ ਤੇ ਕਈ ਰੂਲਾਂ ਨੂੰ ਲੈ ਕੇ ਫਿਰ ਆਪਾਂ ਸੋਚਦੇ ਹਾਂ ਯਾਰ ਇੱਦਾਂ ਨਹੀਂ ਸੀ ਹੋਣਾ ਚਾਹੀਦਾ। ਫਿਰ ਰੂਲ ਉਹੀ ਬਣਨੇ ਨੇ ਜਿਹੜੇ ਲੋਕ ਉੱਥੇ ਚੁਣ ਕੇ ਪਹੁੰਚਦੇ ਨੇ ਤੇ ਜਿਨ੍ਹਾਂ ਲੋਕਾਂ ਨੇ ਵੋਟ ਪਾਈ ਆ ਉਹਨਾਂ ਦੇ ਬੰਦੇ ਜਦੋਂ ਪਹੁੰਚਣੇ ਤੇ ਉਹਨਾਂ ਦੇ ਮੁਤਾਬਿਕ ਫਿਰ ਜਿਹੜੇ ਉਹ ਰੂਲ ਬਣਦੇ ਨੇ। ਸੋ ਆਓ ਵੱਧ ਚੜ੍ਹ ਕੇ ਜਿਹੜਾ ਹਿੱਸਾ ਲਈਏ। ਜਿਹੜੇ ਗ੍ਰੀਨ ਕਾਰਡ ਹੋਲਡਰ ਨੇ, ਜਿਹੜੇ ਐਲੀਜੀਬਲ ਨੇ ਜਿਹੜੇ ਸਿਟੀਜ਼ਨ ਬਣਨ ਦੇ ਲਈ, ਉਹ ਸਿਟੀਜ਼ਨ ਬਣੋ, ਆਪਣੇ ਆਪ ਨੂੰ ਵੋਟ ਦੇ ਲਈ ਜਿਹੜਾ ਰਜਿਸਟਰ ਕਰੋ ਤੇ ਇੱਥੋਂ ਦੀਆਂ ਪਾਲਿਸੀਜ਼ ਦੇ ਵਿੱਚ ਜਿਹੜਾ ਆ ਉਹ ਮੇਕ ਸ਼ੋਰ ਕਰੋ ਵੀ ਤੁਸੀਂ ਵੀ ਆਪਣੀ ਜਿਹੜੀ ਆਵਾਜ਼ ਆ ਉਹ ਤੁਸੀਂ ਪਹੁੰਚਾਓ। ਆਵਾਜ਼ ਪਹੁੰਚਾਉਣ ਦਾ ਤਰੀਕਾ ਡੈਮੋਕ੍ਰੇਸੀ ਦੇ ਵਿੱਚ ਇੱਕ ਇਲੈਕਸ਼ਨ ਹੁੰਦੀ ਆ। ਸੋ ਉਹ ਇਲੈਕਸ਼ਨ ਦੇ ਵਿੱਚ ਜਿਹੜਾ ਤੁਸੀਂ ਵੱਧ ਤੋਂ ਵੱਧ ਜਿਹੜਾ ਉਹ ਹਿੱਸਾ ਲਓ। ਨਹੀਂ ਤਾਂ ਫਿਰ ਜਿਹੜੀ ਇੱਕ ਉਦਾਹਰਨ ਵੀ ਜਿਹੜੀ ਦਿੱਤੀ ਜਾਂਦੀ ਆ, ਇੱਕ ਨੇਬਰਹੁੱਡ ਦੇ ਵਿੱਚੋਂ ਤੁਸੀਂ ਮੰਨ ਲਓ 20 ਘਰ ਆ, ਵੋਟ ਪਾਈ ਆ ਮੰਨ ਲਓ 4-5 ਜਾਣਿਆਂ ਨੇ, ਤੇ ਫਿਰ ਬਾਕੀ 15 ਜਾਣਿਆਂ ਨੇ ਇਹ ਰੋਣਾ ਆ ਵੀ ਯਾਰ ਸਾਡੇ ਆਹ ਹੋ ਗਿਆ, ਸਾਡੇ ਉਹ ਹੋ ਗਿਆ। ਤੇ ਫਿਰ ਗੱਲ ਇਹ ਆ ਵੀ ਜਿਹੜੇ 5 ਜਣਿਆਂ ਨੇ ਵੋਟ ਪਾ ਕੇ ਜਿਹੜਾ ਬੰਦਾ ਚੁਣਿਆ ਆ ਉਹਦੇ ਮੁਤਾਬਕ ਹੀ ਹੋਣਾ ਆ। ਤੁਸੀਂ ਭਾਵੇਂ ਮੈਜੋਰਟੀ ਦੇ ਵਿੱਚ ਹੋ ਪਰ ਤੁਸੀਂ ਵੋਟ ਨਹੀਂ ਪਾਈ, ਇਸ ਲਈ ਤੁਹਾਡੀ ਜਿਹੜੀ ਉਹ ਸੁਣੀ ਨਹੀਂ ਜਾਣੀ। ਸੋ ਵੋਟ ਪਾਉਣ ਦਾ ਜਿਹੜਾ ਤੁਹਾਡਾ ਫਰਜ਼ ਆ ਉਸ ਨੂੰ ਜਿਹੜਾ ਤੁਸੀਂ ਜ਼ਰੂਰ ਜਿਹੜਾ ਨਿਭਾਓ। ਸੌਖਾ ਕੰਮ ਆ, ਐਬਸੈਂਟੀ ਬੈਲਟ ਦਾ ਕੰਮ ਸੌਖਾ ਹੈਗਾ ਆ। ਕੈਲੀਫੋਰਨੀਆ ਦੇ ਵਿੱਚ, ਅਮਰੀਕਾ ਦੇ ਵਿੱਚ ਤੁਸੀਂ ਰਜਿਸਟਰਾਰ ਨੂੰ ਕਹਿ ਸਕਦੇ ਹੋ ਐਬਸੈਂਟੀ ਬੈਲਟ ਘੱਲੋ, ਤੁਸੀਂ ਘਰੋਂ ਹੀ ਜਿਹੜੀ ਵੋਟ ਪਾ ਸਕਦੇ ਹੋ ਆਪਣੇ ਵਿਹਲੇ ਟਾਈਮ ਦੇ ਵਿੱਚ। ਮਹੀਨੇ ਇੱਕ ਤੋਂ ਦੇ ਵਿੱਚ ਜਦੋਂ ਇਲੈਕਸ਼ਨ ਹੋਣੀ ਉਸ ਤੋਂ ਪਹਿਲਾਂ ਉਹਦੇ ਵਿੱਚ ਜਿਹੜੀ ਤੁਹਾਡੇ ਕੋਲ ਵੋਟ ਜਿਹੜੀ ਆ ਉਹ ਪਹੁੰਚ ਜਾਂਦੀ ਆ, ਉਸ ਦਿਨ ਜਿਹੜੀ ਤੁਹਾਡੇ ਕੋਲ ਆ ਜਾਂਦੀ ਹੈ, ਤੁਸੀਂ ਵੋਟ ਪਾ ਕੇ ਜਿਹੜੀ ਉਹ ਤੁਸੀਂ ਘੱਲ ਸਕਦੇ ਹੋ ਜੇ ਤੁਹਾਨੂੰ ਇੱਦਾਂ ਲੱਗਦਾ ਵੀ ਵੋਟ ਵਾਲੇ ਦਿਨ ਤੁਹਾਡੇ ਕੋਲ ਸਮਾਂ ਨਹੀਂ ਹੈਗਾ। ਸੋ ਇਹ ਚੀਜ਼ਾਂ ਜਿਹੜੀਆਂ ਜ਼ਰੂਰ ਧਿਆਨ ਰੱਖਣ ਵਾਲੀਆਂ ਨੇ। ਤੇ ਅਗਲੀ ਜਿਹੜੀ ਆਪਾਂ ਖਬਰ ਉਸ ਦੇ ਵੱਲ ਜਿਹੜੀ ਵਧਦੇ ਹਾਂ, ਅੱਜ ਨੈਸ਼ਨਲ ਸਕੂਲ ਵਾਕਆਊਟ ਡੇ ਜਿਹੜਾ ਆ ਉਹ ਰੱਖਿਆ ਹੋਇਆ ਆ। ਮਾਰਚ ਫਾਰ ਦਾ ਲਾਈਵਸ ਜਿਹੜੇ ਬੱਚੇ ਆ ਉਹ ਆਪੋ ਆਪਣੀਆਂ ਜਿਹੜੇ ਜਗ੍ਹਾ ਦੇ ਉੱਤੇ ਹਾਈ ਸਕੂਲ ਦੇ ਜਿਹੜੇ ਬੱਚੇ ਆ ਉਹ ਇਸ ਟਾਈਮ ਕਰ ਰਹੇ ਨੇ, ਵਾਕਆਊਟ ਕਰ ਰਹੇ ਨੇ ਜਗ੍ਹਾ ਦੇ ਉੱਤੇ ਜਿਹੜਾ ਹੋ ਰਿਹਾ ਆ ਈਸਟ ਕੋਸਟ ਦੇ ਵਿੱਚ, ਪੂਰੇ ਅਮਰੀਕਾ ਦੇ ਵਿੱਚ ਇਹ ਚੀਜ਼ ਜਿਹੜੀ ਆ ਉਹ ਦੇਖੀ ਜਾ ਰਹੀ ਆ।
ਆ ਤੇ ਪਾਰਕਲੈਂਡ ਸ਼ੂਟਿੰਗ ਤੋਂ ਬਾਅਦ ਦੇ ਵਿੱਚ ਜਗ੍ਹਾ ਜਗ੍ਹਾ ਦੇ ਉੱਤੇ ਜਿਹੜੀ ਆ ਇਸ ਟਾਈਮ ਹੋ ਰਹੀ ਆ। ਕਈ ਕਾਉਂਟੀਜ਼ ਦੇ ਵਿੱਚ ਉਹਨਾਂ ਨੇ ਬੱਚਿਆਂ ਨੇ ਜਿਨ੍ਹਾਂ ਨੇ ਵਾਕਆਊਟ ਕਰਨਾ ਕਹਿੰਦੇ ਵੀ ਅਸੀਂ ਉਹਨਾਂ ਨੂੰ ਜੁਰਮਾਨਾ ਕਰਾਂਗੇ, ਪਰ ਉੱਥੋਂ ਦੇ ਪੇਰੈਂਟਸ ਜਿਹੜੇ ਆ ਉਹ ਕਹਿ ਰਹੇ ਆ ਵੀ ਕੋਈ ਗੱਲ ਨਹੀਂ, ਤੁਸੀਂ ਜੁਰਮਾਨਾ ਤੁਸੀਂ ਕਰਨਾ ਆ, ਤੁਸੀਂ ਜੋ ਵੀ ਕਰਨਾ ਤੁਸੀਂ ਕਰੋ, ਪਰ ਬੱਚਿਆਂ ਦੀ ਜਾਨ ਨੂੰ ਲੈ ਕੇ ਜੋ ਇਹਨਾਂ ਨੇ ਏਡਾ ਵੱਡਾ ਪ੍ਰੋਟੈਸਟ ਉਲੀਕਿਆ ਹੋਇਆ ਆ ਉਹ ਜਿਹੜਾ ਉਹ ਜ਼ਰੂਰ ਹੋਣਾ ਚਾਹੀਦਾ ਆ। 14 ਮਾਰਚ ਨੂੰ ਜਿਹੜਾ ਅੱਜ ਦਾ ਦਿਨ ਹੈਗਾ ਆ ਉਸ ਦਿਨ ਇਹ ਜਿਹੜਾ ਹੁਣ ਇਸ ਟਾਈਮ ਕਲਾਸਰੂਮਸ ਦੇ ਵਿੱਚੋਂ ਇਹ ਵਾਕਆਊਟ ਕਰ ਰਹੇ ਨੇ। ਕਹਿੰਦੇ ਵਾਕਆਊਟ ਕਰਦੇ ਹੋਏ ਬਹੁਤ ਸਾਰੇ ਸਕੂਲਾਂ ਦੇ ਵਿੱਚ ਲੱਖਾਂ ਦੀ ਤਾਦਾਦ ਦੇ ਵਿੱਚ ਇਸ ਟਾਈਮ ਜਿਹੜੇ ਬੱਚੇ ਆ ਆਪੋ ਆਪਣੇ ਸਕੂਲਾਂ ਦੇ ਵਿੱਚ ਆਪੋ ਆਪਣੇ ਹਾਈ ਸਕੂਲਾਂ 'ਚੋਂ ਵਾਕਆਊਟ ਕਰ ਰਹੇ ਨੇ। ਪਹਿਲਾਂ ਉੱਥੋਂ ਦੀ ਗਰਾਊਂਡ ਦੇ ਵਿੱਚ ਇਕੱਠੇ ਹੋ ਰਹੇ ਨੇ ਤੇ ਬਾਅਦ ਗਰਾਊਂਡ ਦੇ ਵਿੱਚੋਂ ਨਿਕਲ ਕੇ ਸਟਰੀਟਸ ਦੇ ਵਿੱਚ ਜਾ ਕੇ ਜਿਹੜਾ ਪ੍ਰੋਟੈਸਟ ਆ ਉਹ ਕਰ ਰਹੇ ਨੇ। ਗਨ ਕੰਟਰੋਲ ਨੂੰ ਲੈ ਕੇ ਜਿਹੜੇ ਇਸ ਟਾਈਮ ਬੱਚੇ ਲੱਗੇ ਹੋਏ ਆ। ਜਗ੍ਹਾ ਜਗ੍ਹਾ ਤੋਂ ਤਸਵੀਰਾਂ ਜਿਹੜੀਆਂ ਉਹ ਇਸ ਟਾਈਮ ਆ ਰਹੀਆਂ, ਵੱਡੇ ਵੱਡੇ ਹਜ਼ਾਰਾਂ ਦੀ ਸੰਖਿਆ ਦੇ ਵਿੱਚ ਜਿਹੜੇ ਬੱਚੇ ਆ ਇੱਕ ਪ੍ਰੋਟੈਸਟ ਦੇ ਵਿੱਚ ਜਿਹੜੇ ਦੇਖਣ ਨੂੰ ਮਿਲ ਰਹੇ ਆ। ਸੋ ਓਵਰਆਲ ਜੇ ਕਹੀਏ ਵੀ ਪੂਰੇ ਅਮਰੀਕਾ ਦੇ ਵਿੱਚ ਲੱਖਾਂ ਦੀ ਤਾਦਾਦ ਦੇ ਵਿੱਚ ਜਿਹੜੇ ਹੰਡਰਡਸ ਆਫ ਥਾਊਜ਼ੈਂਡ ਆਫ ਜਿਹੜੇ ਸਟੂਡੈਂਟਸ ਆ ਉਹ ਕਹਿੰਦੇ ਆ ਵੀ ਗਨ ਕੰਟਰੋਲ ਲੈਜਿਸਲੇਸ਼ਨ ਦੇ ਵਿੱਚ ਜਾਂ ਗਨ ਕੰਟਰੋਲ ਜਾਂ ਉਸ ਨੂੰ ਲੈ ਕੇ ਹੋਰ ਸਖਤ ਕਾਨੂੰਨ ਬਣਾਉਣ ਦੇ ਲਈ ਇਹ ਇਸ ਟਾਈਮ ਕਰ ਰਹੇ ਆ। ਬੱਚਿਆਂ ਦਾ ਮੰਨਣਾ ਹੈ ਵੀ ਅਸੀਂ ਸਕੂਲ ਦੇ ਵਿੱਚ ਸਾਇੰਸ, ਮੈਥ, ਹਿਸਟਰੀ ਹੋਰ ਸਾਰਾ ਕੁਛ ਸਿੱਖਣ ਜਾਂਦੇ ਆ, ਸਾਨੂੰ ਤਾਂ ਇਹੀ ਉੱਥੇ ਡਰ ਰਹਿੰਦਾ ਵੀ ਪਤਾ ਨਹੀਂ ਅੱਜ ਅਸੀਂ ਮਰੇ ਵੀ ਪਤਾ ਨਹੀਂ ਕਿੰਨੇ ਬੰਦੂਕ ਜਿਹੜਾ ਉੱਥੇ ਲੈ ਕੇ ਜਿਹੜਾ ਆ ਉਹ ਆ ਜਾਣਾ ਆ। ਤੇ ਨਾਲ ਦੇ ਨਾਲ ਇਹ ਦੱਸਿਆ ਜਾ ਰਿਹਾ ਵੀ ਜਿੰਨੇ ਵੀ ਵਾਕਆਊਟ ਨੇ ਦੇ ਆਰ ਐਕਸਪੈਕਟਡ ਟੂ ਬੀ 17 ਮਿੰਟ ਇਸ ਲਈ ਇੱਕ ਸ਼ਰਧਾਂਜਲੀ ਦੇ ਰੂਪ ਵਜੋਂ, ਕਿਉਂਕਿ 17 ਜਾਣੇ ਜਿਹੜੇ ਇਸ ਪਾਰਕਲੈਂਡ ਹਾਈ ਸਕੂਲ ਸਟੋਨਮੈਨ ਡਗਲਸ ਹਾਈ ਸਕੂਲ ਦੇ ਵਿੱਚ 17 ਜਾਣੇ ਮਾਰੇ ਗਏ ਸੀ। ਸੋ ਉਹ ਸਿੰਬੋਲਿਕ ਟ੍ਰਿਬਿਊਟ ਦੇਣ ਦੇ ਲਈ ਜਿਹੜੇ 17 ਮਿੰਟ ਦਾ ਜਿਹੜਾ ਵਾਕਆਊਟ ਆ ਉਹ ਕੀਤਾ ਜਾਵੇਗਾ। ਪਰ ਕਿਉਂਕਿ ਉਹ ਸਕੂਲ ਤੋਂ ਵੀ ਬਾਹਰ ਜਾਣਗੇ ਸੋ ਸਮਾਂ ਉਸ ਦੇ ਵਿੱਚ ਜਿਹੜਾ ਉਹ ਜ਼ਿਆਦਾ ਲੱਗੂਗਾ। ਆਈ ਥਿੰਕ ਸਕੂਲ ਦੇ ਵਿੱਚ ਉਹ 17 ਮਿੰਟ ਦੇ ਲਈ ਉੱਥੇ ਖੜ੍ਹ ਕੇ ਉਸ ਤੋਂ ਬਾਅਦ 'ਚ ਜਿਹੜੇ ਉਹ ਜਾਣਗੇ। ਬਹੁਤ ਸਾਰੇ ਬੱਚੇ ਨੇ ਜਿਹੜੇ ਬੈਨਰ ਬਣਾ ਕੇ ਰੱਖੇ ਆ, ਮਾਰਚ ਫॉर ਆਵਰ ਲਾਈਵਸ ਤੇ ਨੈਵਰ ਅਗੇਨ, ਵੀ ਇਹ ਚੀਜ਼ ਜਿਹੜੀ ਦੁਬਾਰਾ ਜਿਹੜੀ ਉਹ ਨਹੀਂ ਘਟਣੀ ਚਾਹੀਦੀ। ਸੋ ਬਹੁਤ ਥਾਵਾਂ ਦੇ ਉੱਤੇ ਜਿਹੜੇ ਆ ਇਹ ਇਸ ਟਾਈਮ ਜਿਹੜਾ ਉਹ ਦੇਖਿਆ ਜਾ ਰਿਹਾ ਆ। ਤਸਵੀਰਾਂ ਵੀ ਜਿਹੜੀਆਂ ਅਸੀਂ ਬਾਅਦ ਦੇ ਵਿੱਚ ਪ੍ਰੋਗਰਾਮ ਦੇ ਬਾਅਦ ਦੇ ਵਿੱਚ ਜਿਹੜੇ ਉਹ ਸ਼ੇਅਰ ਕਰਾਂਗੇ। ਕਈ ਸਕੂਲਾਂ ਦੇ ਵਿੱਚ ਜਿਹੜੇ ਬੱਚੇ ਆ ਉਹ ਮਿਲ ਕੇ ਕਿਤੇ ਕੋਈ ਦਿਲ ਬਣਾ ਰਿਹਾ ਆ। ਇੱਕ ਜਗ੍ਹਾ ਦੇ ਉੱਤੇ ਬੱਚਿਆਂ ਨੇ ਆਪਣੇ ਜਿਹੜੇ ਕੱਪੜਿਆਂ ਦੇ ਉੱਤੇ ਕੁਛ ਲਾਲ ਰੰਗ ਲਾ ਕੇ 17 ਜਾਣੇ ਜਿਹੜੇ ਆ ਉਹ ਲੰਮੇ ਪਏ ਹੋਏ ਨੇ, ਦਿਖਾਉਣ ਦੇ ਲਈ ਵੀ 17 ਲਾਸ਼ਾਂ ਜਿਹੜੀਆਂ ਬੱਚਿਆਂ ਦੀਆਂ ਉੱਥੇ ਨੇ। ਇਸ ਤਰੀਕੇ ਦੇ ਨਾਲ ਕਈ ਜਿਹੜੇ ਸਕੂਲਾਂ ਦੇ ਵਿੱਚ ਬੱਚੇ ਕਲਾਸਾਂ ਤੋਂ ਬਾਹਰ ਆ ਕੇ ਕੋਰੀਡੋਰ ਦੇ ਵਿੱਚ ਉਹਨਾਂ ਨੂੰ ਸ਼ਰਧਾਂਜਲੀ ਜਿਹੜੀ ਉਸ ਤਰੀਕੇ ਨਾਲ ਭੇਂਟ ਕਰ ਰਹੇ ਆ। ਕਈ ਜਗ੍ਹਾ ਦੇ ਉੱਤੇ ਬਾਹਰ ਵੀ ਜਿਹੜੇ ਜਿੱਦਾਂ ਦੱਸਿਆ ਆ ਪਹਿਲੋਂ ਪਾਰਕ ਦੇ ਵਿੱਚ ਇਕੱਠੇ ਹੋ ਕੇ ਫਿਰ ਉਸ ਤੋਂ ਬਾਅਦ ਦੇ ਵਿੱਚ ਜਾ ਰਹੇ ਨੇ। ਸੋ ਇੱਕ ਬੱਚਿਆਂ ਦੇ ਵੱਲੋਂ ਇਨੀਸ਼ੀਏਟਿਵ ਜਿਹੜਾ ਉਹ ਲਿਆ ਗਿਆ ਆ। ਕੋਈ 11 ਸਾਲਾਂ ਦਾ ਆ, ਕੋਈ 15 ਦਾ ਆ, ਕੋਈ 16 ਦਾ ਆ, ਕੋਈ 18 ਦਾ ਆ। ਇਹ ਜਿਹੜੇ ਛੋਟੀ ਦੀ ਛੋਟੀ ਉਮਰ ਤੋਂ ਲੈ ਕੇ ਹਾਈ ਸਕੂਲ ਤੱਕ ਦੀ ਉਮਰ ਵਾਲੇ ਜਿਹੜੇ ਬੱਚੇ ਆ ਇਸ ਟਾਈਮ ਪ੍ਰੋਟੈਸਟ ਕਰ ਰਹੇ ਆ। ਕੈਲੀਫੋਰਨੀਆ ਦੇ ਸਕੂਲਾਂ ਦੇ ਵਿੱਚ ਵੀ ਇੱਦਾਂ ਜਿਹੜਾ ਹੋ ਰਿਹਾ ਆ। ਉਹਨਾਂ ਸਾਰਿਆਂ ਦੇ ਨਾਲ ਜਿਹੜਾ ਇੱਕ ਹਿਸਾਬ ਦੇ ਨਾਲ ਮਿਲ ਜੁਲ ਕੇ ਉਹ ਚੱਲ ਰਹੇ ਨੇ। ਇਹ ਚੰਗੀ ਗੱਲ ਆ, ਇਨੀਸ਼ੀਏਟਿਵ ਜਿਹੜੇ ਉਹ ਲੈ ਰਹੇ ਨੇ। ਆਪਣੇ ਪੱਧਰ ਦੇ ਉੱਤੇ ਜੋ ਕੁਛ ਵੀ ਉਹ ਕਰ ਸਕਦੇ ਆ ਉਹ ਆਪਣੇ ਪੱਧਰ ਦੇ ਉੱਤੇ ਕਰ ਰਹੇ ਨੇ। ਹੁਣ ਕਹਿ ਸਕਦੇ ਆ ਵੀ ਗੇਂਦ ਜਿਹੜੇ ਲਾਅ ਮੇਕਰਸ ਦੇ ਪਾਲੇ ਦੇ ਵਿੱਚ ਆ, ਦੇਖਦੇ ਆ ਵੀ ਕਿੱਦਾਂ ਦੇ ਕਾਨੂੰਨ ਜਿਹੜੇ ਉਹ ਬਣਾਉਂਦੇ ਨੇ, ਕੀ ਬੱਚਿਆਂ ਨੂੰ ਸੰਤੁਸ਼ਟ ਕਰ ਸਕਣਗੇ। ਇਹ ਜਿਹੜੇ ਹੁਣ ਵੱਡੇ ਸਵਾਲ ਆ ਕਿ ਇੱਦਾਂ ਦੇ ਪ੍ਰੋਟੈਸਟ ਆਮ ਹੋ ਜਾਣਗੇ, ਕਿਤੇ ਇਹ ਨਾ ਹੋਵੇ ਜਿਹੜੇ ਹੁਣ ਆਰਮ ਕਰਨ ਦੀਆਂ ਗੱਲਾਂ ਚੱਲਦੀਆਂ ਆ ਬੱਚੇ ਜਿਹੜੇ ਉੱਥੇ ਟੀਚਰਸ ਨੂੰ, ਉਸ ਨੂੰ ਲੈ ਕੇ ਵੀ ਕਈ ਤਰੀਕੇ ਦੇ ਵਿਵਾਦ ਆ, ਕਈ ਤਰੀਕੇ ਦੇ ਜਿਹੜੇ ਆ ਉਹ ਜਿਹੜੇ ਚੱਲ ਰਹੇ ਨੇ। ਸੋ ਦੇਖਦੇ ਹਾਂ ਕੀ ਹੁੰਦਾ। ਪਰ ਗਨ ਵਾਇਲੈਂਸ ਨੂੰ ਲੈ ਕੇ ਅੱਜ ਬੱਚਿਆਂ ਨੇ ਜ਼ਰੂਰ ਇਹ ਮਾਰਕਾ ਮਾਰਿਆ ਆ। ਇਹਨਾਂ ਨੂੰ ਸ਼ਾਬਾਸ਼ੀ ਦੇਣੀ ਜ਼ਰੂਰ ਬਣਦੀ ਆ ਵੀ ਇਹ ਕੁਛ ਨਾ ਕੁਛ ਆਪਣੀ ਜਾਨ ਨੂੰ ਲੈ ਕੇ ਚਾਹੇ ਗਨ ਵਾਇਲੈਂਸ ਨੂੰ ਲੈ ਕੇ ਇੱਕ ਉਸ ਚੀਜ਼ ਨੂੰ ਅੱਗੇ ਵਧਾ ਰਹੇ ਆ ਜਿਸ ਦੇ ਉੱਤੇ ਹਰ ਜਾਣੇ ਜਿਹੜੇ ਕਿਤੇ ਨਾ ਕਿਤੇ ਚੁੱਪ ਵੱਟੀ ਬੈਠੇ ਆ। ਚਾਹੇ ਲਾਅ ਮੇਕਰ ਅੱਜ ਜੋ ਵੀ ਆ, ਇੱਕ ਸਪਸ਼ਟ ਗੱਲ ਕਲੀਅਰ ਜਿਹੜੀ ਆ ਉਹ ਹੋ ਜਾਣੀ ਚਾਹੀਦੀ ਆ। ਕੋਈ ਪਾਰਟੀ ਵਾਲਾ ਕੁਛ ਕਹਿੰਦਾ, ਕੋਈ ਪਾਰਟੀ ਵਾਲਾ ਕੁਛ ਕਹਿੰਦਾ, ਗੱਲਾਂ ਕਰਕੇ ਉਹ ਵੀ ਹਟ ਜਾਂਦੇ ਨੇ ਤੇ ਫਿਰ ਬਣਦਾ ਜਿਹੜਾ ਕੁਛ ਨਹੀਂ। ਸੋ ਬੱਚਿਆਂ ਨੇ ਹੁਣ ਖੁਦ ਆਪਣੇ ਵੱਲੋਂ ਕੋਸ਼ਿਸ਼ ਜਿਹੜੀ ਕੀਤੀ ਆ ਵੀ ਕੁਛ ਨਾ ਕੁਛ ਇਸ ਗਨ ਵਾਇਲੈਂਸ ਨੂੰ ਲੈ ਕੇ ਜਿਹੜਾ ਆ ਉਹ ਕੀਤਾ ਜਾਵੇ। ਦੇਖਦੇ ਹਾਂ ਕਿੱਦਾਂ ਦਾ ਇਹਨਾਂ ਨੂੰ ਜਿਹੜਾ ਆ ਉਹ ਨਤੀਜੇ ਦੇਖਣ ਨੂੰ
ਮਿਲਣਗੇ। ਤੇ ਹੁਣ ਵੇਲਾ ਹੋ ਚੁੱਕਾ ਇੱਕ ਬ੍ਰੇਕ ਦਾ। ਬ੍ਰੇਕ ਤੋਂ ਬਾਅਦ 'ਚ ਵਾਪਸ ਆਉਂਦੇ ਹਾਂ। ਰਾਸ਼ਟਰਪਤੀ ਟਰੰਪ ਕੈਲੀਫੋਰਨੀਆ ਦੇ ਵਿੱਚ ਆਏ ਸੀ। ਬਾਰਡਰ ਵਾਲ ਦੇ ਉੱਤੇ ਜਿਹੜੀ ਬਾਰਡਰ ਆ ਕੈਲੀਫੋਰਨੀਆ ਤੇ ਜਿਹੜਾ US ਤੇ ਮੈਕਸੀਕੋ ਦਾ, ਉਸ ਦੇ ਉੱਤੇ ਜਾ ਕੇ ਆਏ ਨੇ। ਉਸ ਦੇ ਬਾਰੇ ਕੀ ਹੋਇਆ ਉਹ ਤੁਹਾਨੂੰ ਚਰਚਾਵਾਂ ਜਿਹੜੀਆਂ ਜੋ ਹੋਈਆਂ ਉਹ ਤੁਹਾਨੂੰ ਦੱਸਾਂਗੇ। ਸੋ ਇੱਦਾਂ ਹੀ ਪੰਜਾਬੀ ਰੇਡੀਓ USA ਨਾਲ ਜੁੜੇ ਰਹੋ। ਇਮੀਗ੍ਰੇਸ਼ਨ ਦੇ ਉੱਤੇ ਉਹਨਾਂ ਨੇ ਕੀ ਬੋਲਿਆ, ਕੈਲੀਫੋਰਨੀਆ ਦੀ ਪਾਲਿਸੀਜ਼ ਨੂੰ ਲੈ ਕੇ ਉਹਨਾਂ ਨੇ ਕਿੱਦਾਂ ਦੇ ਬਿਆਨ ਦਿੱਤੇ ਆ, ਇੱਦਾਂ ਹੀ ਜੁੜੇ ਰਹੋ, ਤੁਹਾਨੂੰ ਜ਼ਰੂਰ ਦੱਸਦੇ ਹਾਂ। ਏਸ਼ੀਅਨ ਕੈਸ਼ ਐਂਡ ਕੈਰੀ ਸੈਕਰਾਮੈਂਟੋ, ਜੋ ਕਿ ਹੁਣ ਖੁੱਲ ਚੁੱਕਾ ਹੈ 9203 ਫਾਲਸਮ ਬੁਲੇਵਾਰਡ ਸੈਕਰਾਮੈਂਟੋ ਵਿਖੇ। ਏਸ਼ੀਅਨ ਕੈਸ਼ ਐਂਡ ਕੈਰੀ ਸੈਕਰਾਮੈਂਟੋ ਤੋਂ ਤੁਸੀਂ ਲੈ ਸਕਦੇ ਹੋ ਅਨਸਟਿਚ ਸੂਟ, ਕਸਟਮ ਮੇਡ ਸੂਟ, ਰੈਡੀਮੇਡ ਸੂਟ, ਪੰਜਾਬੀ ਜੁੱਤੀ, ਜੁਐਲਰੀ, ਰੁਮਾਲਾ ਸਾਹਿਬ ਤੇ ਹਰ ਤਰ੍ਹਾਂ ਦੀ ਇੰਡੀਅਨ, ਪਾਕਿਸਤਾਨੀ ਤੇ ਫਿਜੀਅਨ ਗਰੋਸਰੀ ਤੇ ਫਰੈਸ਼ ਸਬਜ਼ੀ ਦੇ ਨਾਲ ਫਰੈਸ਼ ਫਰੂਟ ਵੀ। ਹਰ ਤਰ੍ਹਾਂ ਦੀ 4 ਪਾਉਂਡ ਦਾਲ $3.99 ਅਤੇ ਸਾਰੇ ਆਟੇ ਸੇਲ ਤੇ ਹਨ। ਤੁਸੀਂ ਇਹਨਾਂ ਤੋਂ ਹਰ ਤਰ੍ਹਾਂ ਦੇ ਭਾਂਡੇ ਲੈ ਸਕਦੇ ਹੋ। ਇਹਨਾਂ ਕੋਲੋਂ ਜਾਗੋ ਦੀ ਡੈਕੋਰੇਸ਼ਨ ਦਾ ਸਮਾਨ ਮਿਲਦਾ ਹੈ। ਹੋਰ ਜਾਣਕਾਰੀ ਲਈ ਕਾਲ ਲਾਡੀ ਭੁੱਲਰ 916 917 5866 916 917 5866। ਜਰੂਰ ਪਹੁੰਚੋ ਏਸ਼ੀਅਨ ਕੈਸ਼ ਐਂਡ ਕੈਰੀ ਸੈਕਰਾਮੈਂਟੋ। ਐਡਰੈਸ 9203 ਫਾਲਸਮ ਬੁਲੇਵਾਰਡ ਸੈਕਰਾਮੈਂਟੋ। ਨੰਬਰ 916 917 5866 916 917 5866। ਉਹ ਕਿੱਥੇ ਰਹਿ ਗਏ ਸੀ ਤੁਸੀਂ? ਮੈਂ ਕਾਦਾ ਉਡੀਕੀ ਜਾਣਾ ਤੁਹਾਨੂੰ। ਆ ਲਓ ਸਾਰਾ ਸਮਾਨ। ਇਹ ਇੰਨਾ ਸਾਰਾ ਸਮਾਨ? ਹੋਰ ਕੀ, ਹੁਣ ਮੈਂ ਸਾਰੀਆਂ ਕੁੜਤੀਆਂ ਵੀ ਲੈ ਆਈਆਂ, ਤੁਹਾਡੀਆਂ ਪੱਗਾਂ ਵੀ ਆ ਗਈਆਂ, ਮੁੰਡੇ ਦੀ ਸ਼ੇਰਵਾਨੀ ਵੀ ਲੈ ਆਈਆਂ ਤੇ ਰੁਮਾਲਾ ਸਾਹਿਬ ਵੀ ਲੈ ਆਈਆਂ। ਤੇ ਨਾਲੇ ਮੈਂ ਇੱਕ ਸਲਾਹ ਕਰਨੀ ਸੀ ਤੁਹਾਡੇ ਨਾਲ। ਹੁਣ ਆਪਣਾ 골ਡ ਖਰੀਦਣ ਵਾਲਾ ਹੀ ਰਹਿ ਗਿਆ ਤੇ ਕੱਲ ਤੁਸੀਂ ਮੇਰੇ ਨਾਲ ਚੱਲਿਓ। ਕਿੱਥੋਂ ਲੈਣਾ ਉਹ? ਬੱਗਾ ਪੈਲੇਸ ਤੋਂ ਹੀ। ਉਹਨਾਂ ਕੋਲ ਬਹੁਤ ਵਧੀਆ ਵੈਰਾਈਟੀ ਹੈ। ਅੱਛਾ। ਹਾਂ, ਆਪਾਂ ਉੱਥੋਂ ਸੋਨਾ ਵੀ ਖਰੀਦ ਸਕਦੇ ਆ ਤੇ ਨਾਲੇ ਜੇ ਕੱਲ ਨੂੰ ਲੋੜ ਪੈ ਜੇ ਤਾਂ ਸੋਨੇ ਦੇ ਬਦਲੇ ਕੈਸ਼ ਵੀ ਲੈ ਸਕਦੇ ਆ। ਲਿਆ ਤਾਂ ਬਹੁਤ ਵਧੀਆ। ਬੱਗਾ ਪੈਲੇਸ, ਤੁਹਾਡੀਆਂ ਬਹੁਤ ਸਾਰੀਆਂ ਲੋੜਾਂ ਲਈ ਇੱਕੋ ਥਾਂ। ਬੱਗਾ ਪੈਲੇਸ 6618 ਫਲੋਰਿਨ ਰੋਡ ਸੈਕਰਾਮੈਂਟੋ। ਹੋਰ ਜਾਣਕਾਰੀ ਲਈ ਰੋਹਿਤ ਜੀ ਨੂੰ ਕਾਲ ਕਰੋ 9163931872 916 393 1872। ਮੁਸੀਬਤਾਂ ਕਦੇ ਵੀ ਦੱਸ ਕੇ ਨਹੀਂ ਆਉਂਦੀਆਂ, ਇਸ ਲਈ ਖਾਲਸਾ ਇੰਸ਼ੋਰੈਂਸ ਏਜੰਸੀ ਦੇ ਲਾਈਫ ਇੰਸ਼ੋਰੈਂਸ ਪਲਾਨਸ। ਲਾਈਫ ਦੇ ਵਿੱਚ ਮੁਸੀਬਤਾਂ ਲਈ ਹਮੇਸ਼ਾ ਰਹੋ ਤਿਆਰ। ਖਾਲਸਾ ਇੰਸ਼ੋਰੈਂਸ ਏਜੰਸੀ 408 272 2500। हाँ जी, मैं हाँ राज गो सैटेलाइट सिटी तो ਤੁਹਾਡਾ ਆਪਣਾ ਡਿਸ਼ ਲੋਕਲ ਰਿਟੇਲਰ। ਡਿਸ਼ ਪੂਰੇ USA ਦੇ ਵਿੱਚ ਇੰਟਰਨੈਸ਼ਨਲ ਪ੍ਰੋਗਰਾਮਸ ਦਾ ਟੌਪ ਦਾ ਪ੍ਰੋਵਾਈਡਰ ਹੈ, ਜਿਸ ਦੇ ਵਿੱਚ ਗੁਰਬਾਣੀ, ਤਾਜ਼ਾ ਤਰੀਨ ਖਬਰਾਂ ਦੇ ਨਾਲ ਤੁਸੀਂ ਦੇਖ ਸਕਦੇ ਹੋ ਆਪਣੇ ਮਨਪਸੰਦੀਦਾ ਕ੍ਰਿਕਟ ਦੇ ਮੈਚ ਅਤੇ ਕਬੱਡੀ ਵੀ। ਪੰਜਾਬ ਦੀ ਧਰਤੀ ਦੇ ਨਾਲ ਤੁਹਾਨੂੰ ਪੂਰੀ ਤਰ੍ਹਾਂ ਜੋੜ ਕੇ ਰੱਖਦਾ ਹੈ, ਜੋ ਕਿ ਤੁਹਾਨੂੰ ਉਪਲਬਧ ਕਰਵਾਉਂਦਾ ਹੈ ਜਸ ਪੰਜਾਬੀ, PTC ਤੇ ਵਿਲੋ ਕ੍ਰਿਕਟ। ਜੋ ਵੀ ਤੁਸੀਂ ਦੇਖਣਾ ਪਸੰਦ ਕਰਦੇ ਹੋ ਉਹੀ ਤੁਹਾਨੂੰ ਉਪਲਬਧ ਕਰਵਾਉਂਦਾ ਹੈ। ਪੰਜਾਬੀ ਪੈਕੇजेस ਚੋਂ ਪੰਜਾਬੀ ਮੈਗਾ ਪੈਕ ਤੇ ਸਪੈਸ਼ਲ ਆਫਰ। ਗੋ ਸੈਟੇਲਾਈਟ ਸਿਟੀ ਤੁਹਾਨੂੰ ਫ੍ਰੀ ਸਟੈਂਡਰਡ ਇੰਸਟਾਲੇਸ਼ਨ ਦੇ ਨਾਲ ਇੰਟਰਨੈਸ਼ਨਲ ਪੈਕੇਜ ਦੀ ਐਕਟੀਵੇਸ਼ਨ ਅਤੇ $100 ਦਾ ਗਿਫਟ ਕਾਰਡ ਵੀ ਦੇਣਗੇ। ਜਸ ਪੰਜਾਬੀ ਫॉर ਯੂ, PTC ਫॉर ਯੂ ਤੇ ਹੋਰ ਵੀ ਬਹੁਤ ਕੁਝ। ਇਸ ਦੇ ਬਾਰੇ ਹੋਰ ਜਾਣਕਾਰੀ ਲਈ ਕਾਲ ਗੋ ਸੈਟੇਲਾਈਟ ਸਿਟੀ 530 770 1192 5307701192 ਜਾਂ ਵਿਜ਼ਿਟ ਕਰੋ gosatcity.com। Restrictions apply. Call for details. ਐਲਗਰੋਵ ਇਲਾਕੇ ਦੇ ਵਿੱਚ ਫਸਟ ਚੁਆਇਸ ਪੀਜ਼ਾ ਐਂਡ ਕਰੀ ਇੰਡੀਅਨ ਰੈਸਟੋਰੈਂਟ। ਇੱਥੋਂ ਤੁਸੀਂ ਲੈ ਸਕਦੇ ਹੋ ਹਰ ਤਰ੍ਹਾਂ ਦੇ ਵੈਜ ਨੌਨ ਵੈਜ ਪੀਜ਼ੇ। ਇਹਨਾਂ ਕੋਲੋਂ ਮੈਰੀਨੇਟਡ ਚਿਕਨ ਵੀ ਮਿਲਦਾ ਹੈ। ਇਸ ਵੇਲੇ ਇਹਨਾਂ ਦਾ ਵਿਸ਼ੇਸ਼ ਆਫਰ, ਇੱਕ ਐਕਸਟਰਾ ਲਾਰਜ ਪੀਜ਼ਾ ਲੈਣ ਤੇ ਦੂਸਰੇ ਐਕਸਟਰਾ ਲਾਰਜ ਪੀਜ਼ੇ ਤੇ 50% ਆਫ। ਪੀਜ਼ਾ ਆਰਡਰ ਕਰਨ ਲਈ ਕਾਲ 916 478 4444 916 478 4444। ਐਡਰੈਸ 9308 ਐਲਗਰੋਵ ਬੁਲੇਵਾਰਡ, ਐਲਗਰੋਵ। ਫਸਟ ਚੁਆਇਸ ਪੀਜ਼ਾ ਐਂਡ ਕਰੀ ਇੰਡੀਅਨ ਰੈਸਟੋਰੈਂਟ। ਸੈਕਰਾਮੈਂਟੋ ਵਿੱਚ ਹਾਈਵੇ 80 I-5 ਤੇ 99 ਤੇ ਬਿਲਕੁਲ ਲਾਗੇ ਪੰਜਾਬੀ ਟਰੱਕਰਸ ਦਾ ਆਪਣਾ ਟਰੱਕ ਸਟਾਪ, ਹਾਰਬਰ ਟਰੱਕ ਸਟਾਪ ਸੈਕਰਾਮੈਂਟੋ। ਇੱਥੋਂ ਤੁਸੀਂ 24 ਘੰਟੇ ਸ਼ੈਲ ਦੀ ਗੈਸ ਅਤੇ ਡੀਜ਼ਲ ਸਸਤੇ ਰੇਟਾਂ ਤੇ ਪਵਾ ਸਕਦੇ ਹੋ। ਇਹ ਫਲੀਟ ਕਾਰਡ ਵੀ ਅਸੈਪਟ ਕਰਦੇ ਹਨ। ਇਹਨਾਂ ਦੀ ਲੋਕੇਸ਼ਨ I-80 ਤੇ ਐਗਜ਼ਿਟ 1B ਤੇ ਐਡਰੈਸ 2816 ਵੈਸਟ ਕੈਪੀਟਲ ਐਵਨਿਊ, ਵੈਸਟ ਸੈਕਰਾਮੈਂਟੋ। ਹੋਰ ਕਿਸੇ ਵੀ ਜਾਣਕਾਰੀ ਲਈ ਕਾਲ 916 372 2893 916 372 2893। ਪ੍ਰੀਤ, ਓਹ ਸਤਬੀਰ ਵੀਰ ਜੀ, ਤੁਹਾਡੀ ਤਾਂ ਪਛਾਣ ਹੀ ਨਹੀਂ ਆਉਂਦੀ। ਇੰਨੇ ਪਤਲੇ ਕਿਵੇਂ ਹੋ ਗਏ? ਉਹ ਮੈਂ ਆਪਣੇ ਮੋਟਾਪੇ ਤੋਂ ਬੜਾ ਤੰਗ ਸੀ। ਮੈਂ ਗਿਆ ਫਿਰ ਕੁਲਾਰ ਹਸਪੀਟਲ ਬੀਜਾ। ਉੱਥੋਂ ਮੈਂ ਮਿਨੀ ਗੈਸਟ੍ਰਿਕ ਬਾਈਪਾਸ ਕਰਵਾਇਆ। 3 ਦਿਨ ਚ ਹਸਪੀਟਲ ਤੋਂ ਛੁੱਟੀ ਤੇ ਹੁਣ ਮੈਂ ਕਾਫੀ ਹਲਕਾ ਤੇ ਚੁਸਤ ਮਹਿਸੂਸ ਕਰ ਰਿਹਾ। ਪਰ ਇਹਦੇ ਨਾਲ ਕੋਈ ਕਮਜ਼ੋਰੀ ਤਾਂ ਨਹੀਂ ਆਈ? ਕੋਈ ਹੋਰ ਇਫੈਕਟ ਤਾਂ ਨਹੀਂ ਪਿਆ? ਕਮਜ਼ੋਰੀ ਕੋਈ ਨਹੀਂ ਆਈ, ਪਰ ਇਫੈਕਟ ਜ਼ਰੂਰ ਪਿਆ।
ਉਹ ਕੀ? ਇੱਕ ਤਾਂ 50 ਕਿਲੋ ਦੇ ਲਾਗੇ ਬੰਨੇ ਭਾਰ ਘਟ ਗਿਆ ਲੱਗਦਾ, ਤੇ ਹੁਣ ਮੈਂ ਰਾਤ ਨੂੰ ਘਰਾੜਿਆਂ ਤੋਂ ਬਚਣ ਲਈ ਮਸ਼ੀਨ ਵੀ ਯੂਜ਼ ਨਹੀਂ ਕਰਦਾ। ਕੁਲਾਰ ਹਸਪੀਟਲ। ਜੇਕਰ ਤੁਸੀਂ ਵੀ ਮੋਟਾਪਾ ਜਾਂ ਮੋਟਾਪੇ ਨਾਲ ਸੰਬੰਧਿਤ ਬਿਮਾਰੀਆਂ ਤੋਂ ਪਰੇਸ਼ਾਨ ਹੋ ਤਾਂ ਇੱਕ ਵਾਰ ਜ਼ਰੂਰ ਪਹੁੰਚੋ। ਅਮਰੀਕਾ ਦੇ ਨੰਬਰ 1 MGB ਸਰਜਨ ਡਾਕਟਰ ਰਾਬਰਟ ਰਟਲੇਜ ਵੱਲੋਂ ਸਰਟੀਫਾਈਡ ਡਾਕਟਰ KS ਕੁਲਾਰ ਦੁਆਰਾ ਚਲਾਇਆ ਜਾ ਰਿਹਾ ਸੈਂਟਰ ਕੁਲਾਰ ਹਸਪੀਟਲ, GT ਰੋਡ, ਬੀਜਾ, ਖੰਨਾ। ਕਾਲ 9878090001 98780 90001 और visit www.kularhospital.com। ਅੱਛਾ ਗੱਲ ਸੁਣ, ਮੇਰੀ ਸ਼ੂਗਰ ਵੀ ਠੀਕ ਹੈ ਤੇ ਇਨਸੂਲਿਨ ਵੀ ਬੰਦ ਹੋ ਗਈ। You're listening to Punjabi Radio USA. KOBO Yuba City 1450 AM, KIID Sacramento 1470 AM, KWRU Fresno 1300 AM. ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਸਰੋਤਿਆਂ ਨੂੰ ਇੱਕ ਵਾਰੀ ਫੇਰ ਨਿੱਘੀ ਜੀ ਆਇਆਂ ਨੂੰ ਸਭ ਦਾ ਸਵਾਗਤ ਕਰਦੇ ਹਾਂ। ਸੋ ਪ੍ਰੋਗਰਾਮ ਅਪਡੇਟ ਅਮਰੀਕਾ ਦੇ ਵਿੱਚ ਤੁਹਾਡਾ ਸਾਰਿਆਂ ਦਾ ਇੱਕ ਵਾਰੀ ਫੇਰ ਸਵਾਗਤ ਹੈ। ਪ੍ਰੋਗਰਾਮ ਦੇ ਵਿੱਚ ਅੱਗੇ ਵਧਣ ਤੋਂ ਪਹਿਲਾਂ ਸਾਡੇ ਅੱਜ ਦੇ ਪ੍ਰੋਗਰਾਮ ਦੇ ਜਿਹੜੇ ਸਪਾਂਸਰਸ ਆ ਉਹਨਾਂ ਦਾ ਧੰਨਵਾਦ ਕਰਨਾ ਚਾਹੁੰਦੇ ਹਾਂ। ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰੋ ਨੰਬਰ 4082722500 ਦੇ ਉੱਤੇ। ਇਸ ਨਾਲ ਸੰਤੋਖ ਸਿੰਘ, ਪਰਮਜੀਤ ਕੌਰ ਬਾਸੀ ਫਰੀਮੌਂਟ ਤੋਂ, ਸੁੱਚਾ ਸਿੰਘ ਜੀ ਫਰੈਜ਼ਨੋ ਤੋਂ, ਨਰਜੀਤ ਸਿੰਘ ਕੁਲਵੰਤ ਕੌਰ ਪੱਡਾ ਰੋਜ਼ਵਿਲ ਤੋਂ, ਮਨਜੀਤ ਸਿੰਘ, ਨਰਿੰਦਰ ਕੌਰ ਕੁਲਾਰ ਕਲੋਵਿਸ ਤੋਂ, ਬਿੰਦਰ ਢਾਲੀਵਾਲ ਬੇਕਰਸਫੀਲਡ ਤੋਂ, ਬੀਸਲਾ ਪਰਿਵਾਰ ਫਰੈਜ਼ਨੋ ਤੋਂ। ਇਹਨਾਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਵੀ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰ ਸਕਦੇ ਹੋ ਨੰਬਰ 4087227698 ਦੇ ਉੱਤੇ। ਤੇ ਆਓ ਅਗਲੀਆਂ ਖਬਰਾਂ ਉਸ ਦੇ ਵੱਲ ਜਿਹੜਾ ਆਪਾਂ ਵਧਦੇ ਹਾਂ। ਵੀ ਜਿਹੜੇ ਰਾਸ਼ਟਰਪਤੀ ਟਰੰਪ ਕੱਲ ਕੈਲੀਫੋਰਨੀਆ ਦੇ ਦੌਰੇ ਦੇ ਉੱਤੇ ਸੀਗੇ, ਕੱਲ ਉਹਨਾਂ ਦਾ ਜਿਹੜਾ ਕਹਿ ਲਓ ਵੀ ਉਦੇਸ਼ਾਂ ਦੇ ਵਿੱਚੋਂ ਇਹ ਸੀਗਾ ਵੀ ਕੀ ਜਿਹੜਾ ਇਮੀਗ੍ਰੇਸ਼ਨ ਨੂੰ ਲੈ ਕੇ ਜਿਹੜਾ ਕੀ ਚੱਲ ਰਿਹਾ, ਬਾਰਡਰ ਵਾਲ ਦੀ ਇੰਸਪੈਕਸ਼ਨ ਉਹ ਕਰਨੀ ਆ, ਤੇ ਨਾਲ ਦੇ ਨਾਲ ਜਿਹੜੇ ਖੁਦ ਜਿਹੜਾ 2020 ਦੇ ਵਿੱਚ ਉਹਨਾਂ ਨੇ 2020 ਦੇ ਵਿੱਚ ਰੀ ਇਲੈਕਸ਼ਨ ਰਨ ਕਰਨੀ ਆ, ਉਸ ਦੇ ਲਈ ਜਿਹੜੇ ਉਹ ਪੈਸੇ ਇਕੱਤਰ ਕਰਨ ਦੇ ਲਈ ਵੀ, ਫੰਡ ਰੇਜ਼ਿੰਗ ਕਰਨ ਦੇ ਲਈ ਵੀ ਜਿਹੜੇ ਆ ਉਹ ਨਾਲ ਦੇ ਨਾਲ ਇੱਥੇ ਪਹੁੰਚੇ ਹੋਏ ਸੀਗੇ। ਸੋ ਇੰਸਪੈਕਟ ਕਰਨ ਗਏ ਸੀਗੇ ਬਾਰਡਰ ਵਾਲ ਦੇ ਪ੍ਰੋਟੋਟਾਈਪ, ਜਿਹੜੇ 8 ਵੱਖ-ਵੱਖ ਪ੍ਰੋਟੋਟਾਈਪ ਜਿਹੜੇ ਬਣੇ ਪਏ ਨੇ ਜਿਹੜੇ ਕੈਲੀਫੋਰਨੀਆ ਦੇ ਵਿੱਚ ਇਸ ਟਾਈਮ ਉਹਨਾਂ ਨੇ ਲਾਏ ਆ, ਉਹਨਾਂ ਨੂੰ ਉਹ ਉਹਦਾ ਨਿਰੀਖਣ ਜਿਹੜਾ ਕਰਨ ਗਏ ਸੀਗੇ। ਸੈਨ ਡਿਏਗੋ ਦੇ ਬਾਰਡਰ ਦੇ ਨਜ਼ਦੀਕ ਸੀਗਾ ਤੇ ਕੱਲ ਇੱਥੇ ਪਹੁੰਚੇ ਹੋਏ ਸੀਗੇ। ਉੱਥੇ ਜਿਹੜਾ ਉਹਨਾਂ ਨੇ ਜਾ ਕੇ ਆਖਿਆ ਵੀ ਇਸ ਟਾਈਮ ਜਿਹੜੀ ਲਾਊਜ਼ੀ ਜੀ ਵਾਲ ਪਈ ਆ ਵੀ ਬੜੀ ਭੈੜੀ ਜੀ ਆ, ਮੇ ਵੀ 90 ਜਾਂ 95% ਲੋਕਾਂ ਨੂੰ ਰੋਕਦੀ ਆ, ਪਰ ਮੈਂ ਇੱਥੇ ਇੱਕ ਅਸਲੀ ਵਾਲ ਜਿਹੜੀ ਆ ਉਹ ਬਣਾਉਣੀ ਆ, ਜਿਹੜੀ ਐਟਲੀਸਟ ਘੱਟੋ ਘੱਟ 99% ਜਿਹੜੇ ਇੱਦਾਂ ਦੇ ਲੋਕਾਂ ਨੂੰ ਜਿਹੜੀ ਰੋਕੂਗੀ, ਔਰ ਮੇ ਬੀ ਮੋਰ ਦੈਨ ਦੈਟ, ਵੀ ਉਹ ਤੋਂ ਵੀ ਵੱਧ, ਯਾਨੀ ਕਿ ਸਾਰੇ ਦੇ ਸਾਰੇ ਸ਼ਾਇਦ ਉਹ ਸੋਚ ਰਿਹਾ ਵੀ ਉਹ ਰੋਕ ਲੈਣਗੇ। ਉਹਨਾਂ ਨੇ ਪੂਰੀ ਖੁਦ 100% ਨਹੀਂ ਆਖਿਆ, ਕਿਉਂਕਿ ਉਹਨਾਂ ਨੂੰ ਪਤਾ ਵੀ ਇਹ ਚੀਜ਼ਾਂ ਹੋਣੀਆਂ ਜਿਹੜੀਆਂ ਨਾਮੁਮਕਿਨ ਆ, ਹੋ ਨਹੀਂ ਸਕਦਾ ਹੁੰਦਾ ਇੱਦਾਂ। ਸੋ ਉਹਨਾਂ ਨੇ ਜਦੋਂ ਉੱਥੇ ਪੱਤਰਕਾਰਾਂ ਨਾਲ ਜਿਹੜੇ ਉੱਥੇ ਸੀਗੇ ਨਾਲ ਮੌਜੂਦ ਸੀਗੇ, ਬਾਰਡਰ ਪੈਟਰੋਲ ਏਜੰਟ ਵੀ ਉੱਥੇ ਮੌਜੂਦ ਸੀਗੇ, ਹੋਰ ਵੀ ਕਈ ਜਣੇ ਉੱਥੇ ਮੌਜੂਦ ਸੀ, ਜਦੋਂ ਉਹਨਾਂ ਨਾਲ ਗੱਲ ਕਰ ਰਹੇ ਸੀ ਉਹ ਕਹਿੰਦੇ ਵੀ ਸੀ ਥਰੂ ਵਾਲ ਜਿਹੜੀ ਆ ਉਹ ਹੋਣੀ ਚਾਹੀਦੀ ਆ, ਸਾਨੂੰ ਪਤਾ ਲੱਗਣਾ ਚਾਹੀਦਾ ਵੀ ਦੂਜੇ ਪਾਸੇ ਜਿਹੜਾ ਆ ਇਹ ਕੌਣ ਹੈਗਾ। ਜੇ ਦੂਜੀ ਆਪਾਂ ਵੱਡੀ ਕੰਧ ਕਰਤੀ ਤਾਂ ਉਹ ਤਾਂ ਆਪਾਂ ਨੂੰ ਪਤਾ ਹੀ ਨਹੀਂ ਲੱਗਣਾ। ਕਹਿੰਦੇ ਵੀ ਫਿਰ ਤਾਂ ਭਾਵੇਂ ਪਿਛਲੇ ਦੂਜੇ ਪਾਸੇ ਕੰਧ ਦੇ ਬੱਲੇ ਪਾਸੇ ਭਾਵੇਂ ਕੋਈ ਡਰੱਗ ਕਾਰਟਲ ਖੜਾ ਹੋਵੇ, ਆਪਾਂ ਨੂੰ ਪਤਾ ਨਹੀਂ ਲੱਗਣਾ। ਸੋ ਆਪਾਂ ਨੂੰ ਸੀ ਥਰੂ ਵਾਲ ਜਿਹੜੀ ਚਾਹੀਦੀ ਆ, ਜੋ ਕਿ ਉਸੇ ਤਰੀਕੇ ਦੀ ਰਾਈਟ ਨਾਓ ਜਿਹੜੀ ਮੈਕਸੀਕੋ ਤੇ ਬਾਰਡਰ ਦੇ ਜਿਹੜੇ ਮੈਕਸੀਕੋ ਤੇ US ਦੇ ਬਾਰਡਰ ਦੇ ਜਿਹੜੇ ਉੱਤੇ ਆ, ਉਹ ਕਿਤੇ ਨਾ ਕਿਤੇ ਜਿਹੜੀ ਉੱਦਾਂ ਦੀ ਵਾਲ ਜਿਹੜੀ ਉਹ ਲੱਗੀ ਵੀ ਹੋਈ ਹੈ, ਉੱਦਾਂ ਦੀ ਫੈਂਸ ਜਿਹੜੀ ਲੱਗੀ ਹੋਈ ਆ, ਉਸ ਨੂੰ ਉੱਚੀਆਂ ਕਰਨਾ ਚਾਹੁੰਦੇ ਆ ਤੇ ਉਸ ਨੂੰ ਹੋਰ ਮਜ਼ਬੂਤ ਜਿਹੜੀ ਉਹ ਕਰਨਾ ਚਾਹੁੰਦੇ ਆ, ਤਾਂ ਜੋ ਕਹਿੰਦੇ ਵੀ ਉਹਨੂੰ ਟੱਪਿਆ ਨਾ ਜਾ ਸਕੇ। ਪਰ ਆਈ ਥਿੰਕ ਕੋਈ ਜਿੰਨੀ ਮਰਜ਼ੀ ਉੱਚੀ ਕਹਿੰਦੇ ਕੰਧ ਬਣਾਈ ਜਾਵੇ, ਜਿਹੜੇ ਪਰਲੇ ਪਾਸੇ ਵਾਲੇ ਲੋਕ ਆ ਉਹ ਇਹ ਕਹੀ ਜਾਂਦੇ ਜਿੰਨੀ ਮਰਜ਼ੀ ਉੱਚੀ ਕੰਧ ਬਣਾ ਲਓ, ਅਸੀਂ ਪੌੜੀ ਜਿਹੜੀ ਉਨੀ ਲੰਬੀ ਜਿਹੜੀ ਉਹ ਕਰ ਲੈਣੀ ਆ। ਹਰ ਜਗ੍ਹਾ ਦੇ ਉੱਤੇ ਬੰਦਾ ਤਾਂ ਖੜਾ ਹੋਣਾ ਜਿਹੜਾ ਨਾਮੁਮਕਿਨ ਆ। ਸਿਕਿਉਰਿਟੀ ਦੇ ਲਈ ਬਹੁਤ ਤਰ੍ਹਾਂ ਦੇ ਕੈਮਰੇ, ਇਨਫਰਾਰੈਡ ਹੀਟ ਸੈਂਸਰ ਹੋਰ ਕੀਤੇ ਜਾਂਦੇ ਨੇ। ਬਾਰਡਰ ਪੈਟਰੋਲ
ਏਜੰਟਸ ਹਮੇਸ਼ਾ ਉੱਥੇ ਪੈਟਰੋਲਿੰਗ ਕਰਦੇ ਰਹਿੰਦੇ ਨੇ, ਗਸ਼ਤ ਕਰਦੇ ਰਹਿੰਦੇ ਨੇ ਤਾਂ ਜੋ ਅਜਿਹੀ ਜਿਹੜੀ ਬਾਰਡਰ ਟੱਪਣ ਵਾਲੀਆਂ ਚੀਜ਼ਾਂ ਉਸ ਨੂੰ ਜਿਹੜਾ ਉਹ ਰੋਕਿਆ ਜਾ ਸਕੇ। ਇੱਥੇ ਆ ਕੇ ਉਹਨਾਂ ਨੇ ਜਿਹੜੇ ਇਸ ਟਾਈਮ ਡੈਮੋਕ੍ਰੇਟਿਕ ਜਿਹੜੇ ਗਵਰਨਰ ਨੇ ਕੈਲੀਫੋਰਨੀਆ ਦੇ ਜੈਰੀ ਬਰਾਊਨ, ਉਹਨਾਂ ਦੇ ਪ੍ਰਤੀ ਜਿਹੜਾ ਆਪਣਾ ਜਿਹੜਾ ਕ੍ਰਿਟਿਸਿਜ਼ਮ ਸੀ ਉਸ ਨੂੰ ਮੁੜ ਕੇ ਦੁਹਰਾਇਆ। ਉਹ ਕਹਿੰਦੇ ਵੀ ਕੈਲੀਫੋਰਨੀਆ ਦਾ ਬਹੁਤ ਬੁਰਾ ਹਾਲ ਆ, ਇੱਕ ਤਾਂ ਸਕਾਈ ਹਾਈ ਜਿਹੜੇ ਆ ਰੇਟ ਦੇ ਟੈਕਸ ਆ, ਲੋਕਾਂ ਦਾ ਜੀਣਾ ਜਿਹੜਾ ਆ ਉਹ ਔਖਾ ਕੀਤਾ ਪਿਆ ਆ, ਇੰਨੇ ਜ਼ਿਆਦਾ ਟੈਕਸ ਲੋਕਾਂ ਨੂੰ ਇੱਥੇ ਦੇਣੇ ਪੈਂਦੇ ਆ, ਤੇ ਉੱਤੋਂ ਜਿਹੜੀਆਂ ਸਟੇਟ ਦੀਆਂ ਸੈਂਚੁਰੀਜ਼ ਜਿਹੜੀਆਂ ਪਾਲਿਸੀਜ਼ ਆ ਵੀ ਜਿਹੜੇ ਅਨਡਾਕੂਮੈਂਟਡ ਇਮੀਗ੍ਰੈਂਟਸ ਆ ਉਹਨਾਂ ਨੂੰ ਇੱਥੇ ਰਹਿਣ ਦੀ ਕਹਿ ਲਓ ਵੀ ਖੁੱਲ੍ਹ ਆਜ਼ਾਦੀ ਆ, ਉਹਦੇ ਕਰਕੇ ਪੂਰੇ ਮੁਲਕ ਨੂੰ ਜਿਹੜਾ ਆ ਉਹ ਉਹਨਾਂ ਨੇ ਖਤਰੇ ਦੇ ਵਿੱਚ ਪਾਇਆ ਹੋਇਆ, ਰਿਸਕ ਦੇ ਉੱਤੇ ਉਹ ਪਾਇਆ ਹੋਇਆ ਆ। ਉਹਨਾਂ ਨੇ ਇੱਥੋਂ ਤੱਕ ਜਿਹੜੇ ਰਾਸ਼ਟਰਪਤੀ ਟਰੰਪ ਨੇ ਬਿਆਨ ਦੇ ਵਿੱਚ ਆਪਣੀ ਗੱਲਬਾਤ ਕਰਦੇ ਹੋਏ ਆਖਿਆ ਵੀ ਜੇ ਇੱਥੇ ਵਾਲ ਨਾ ਹੋਈ ਤਾਂ ਸਮਝੋ ਮੁਲਕ ਵੀ ਨਹੀਂ ਹੈਗਾ। ਸੋ ਉਹਨਾਂ ਨੇ ਇਹ ਗੱਲ ਆਖੀ, ਇੰਨੀ ਜ਼ਿਆਦਾ ਉਹਨਾਂ ਨੇ ਮਹੱਤਤਾ ਜਿਹੜੀ ਆ ਉਹ ਦਰਸਾਈ ਆ ਜਿਹੜੀ ਬਾਰਡਰ ਵਾਲ ਦੀ, ਵੀ ਜੇ ਬਾਰਡਰ ਵਾਲ ਨਹੀਂ ਹੋਊਗੀ ਤਾਂ ਆਪਣਾ ਅਮਰੀਕਾ ਇੱਕ ਹਿਸਾਬ ਦੇ ਨਾਲ ਖਤਮ ਜਿਹੜਾ ਆ ਉਹ ਹੋ ਸਕਦਾ ਆ। ਸੋ ਕਹਿੰਦੇ ਵੀ ਨਾਲ ਜਿਹੜਾ ਕੈਲੀਫੋਰਨੀਆ ਨੂੰ ਲੈ ਕੇ ਤੇ ਜੈਰੀ ਬਰਾਊਨ ਹੁਣਾਂ ਨੂੰ ਲੈ ਕੇ ਉਹਨਾਂ ਨੇ ਆਖਿਆ ਵੀ ਕੈਲੀਫੋਰਨੀਆ ਇਸ ਟਾਈਮ ਬੈਸਟ ਫਰੈਂਡ ਹੈਗਾ ਆ ਕ੍ਰਿਮੀਨਲਸ ਦਾ, ਤੇ ਕਹਿੰਦੇ ਇਹੀ ਐਗਜ਼ੈਕਟਲੀ ਇੱਥੇ ਇਸ ਟਾਈਮ ਹੋ ਰਿਹਾ ਆ। ਜਿਹੜੇ ਕ੍ਰਿਮੀਨਲਸ ਆਉਂਦੇ ਨੇ ਕਿਉਂਕਿ ਸੈਂਚੁਰੀ ਸਟੇਟ ਬਣੀ ਹੋਈ ਆ ਤੇ ਉਹ ਇੱਥੇ ਰਿਫਿਊਜ ਲੈਂਦੇ ਨੇ, ਤੇ ਇਹਦੇ ਕਰਕੇ ਜਿਹੜੀ ਸਾਡੀ ਪੁਲਿਸ ਤੇ ਐਨਫੋਰਸਮੈਂਟ ਦੇ ਜਿਹੜੇ ਲੋਕ ਆ ਉਹਨਾਂ ਦੇ ਲਈ ਬਹੁਤ ਜ਼ਿਆਦਾ ਇਹ ਡੇਂਜਰਸ ਖਤਰੇ ਵਾਲੇ ਜਿਹੜੇ ਆ ਉਹ ਬਣ ਜਾਂਦੇ ਆ। ਪਿਛਲੇ ਦਿਨਾਂ ਦੇ ਵਿੱਚ ਜਿਹੜੇ ਜੈਫ ਸੈਸ਼ਨ ਅਟਾਰਨੀ ਜਨਰਲ ਆ ਉਹ ਵੀ ਕੈਲੀਫੋਰਨੀਆ ਦੇ ਵਿੱਚ ਸੈਕਰਾਮੈਂਟੋ ਦੇ ਵਿੱਚ ਸਟੇਟ ਕੈਪੀਟਲ 'ਚ ਆਏ ਸੀ। ਉੱਥੇ ਆ ਕੇ ਵੀ ਉਹਨਾਂ ਨੇ ਜਿਹੜਾ ਆਪਣਾ ਬਿਆਨ ਵੀ ਦਿੱਤਾ ਸੀ, ਭਾਸ਼ਣ ਵੀ ਦਿੱਤਾ ਸੀਗਾ, ਤੇ ਨਾਲ ਹੀ ਜਿਹੜਾ ਸੂ ਕਰਕੇ ਵੀ ਗਏ ਸੀਗੇ ਕੈਲੀਫੋਰਨੀਆ ਨੂੰ, ਜਿਹੜਾ ਇਹਨਾਂ ਦੇ ਨਵੇਂ 3 ਲਾਜ਼ ਆ ਉਸ ਨੂੰ ਲੈ ਕੇ, ਤੇ ਉਸੇ ਦੇ ਉੱਤੇ ਵੀ ਜਿਹੜੇ ਜੈਫ ਸੈਸ਼ਨ ਨੇ ਕਿਹਾ ਵੀ ਜਿਹੜੇ ਇੱਕ ਹਿਸਾਬ ਦੇ ਨਾਲ ਜੈਰੀ ਬਰਾਊਨ ਨੇ ਆਖਿਆ ਵੀ ਜਿਹੜੇ ਜੈਫ ਸੈਸ਼ਨ ਆ ਉਹ ਕੈਲੀਫੋਰਨੀਆ ਦੇ ਨਾਲ ਯੁੱਧ ਦੇ ਲਈ ਆਏ ਹੋਏ ਆ, ਵੀ ਹੀ ਇਜ਼ ਗੋਇੰਗ ਟੂ ਵਾਰ ਵਿਦ ਕੈਲੀਫੋਰਨੀਆ, ਸਿਰਫ ਤੇ ਸਿਰਫ ਟਰੰਪ ਨੂੰ ਜਿਹੜੇ ਕਹਿੰਦੇ ਆ ਖੁਸ਼ ਕਰਨ ਦੇ ਲਈ, ਕਿਉਂਕਿ ਆਪਾਂ ਦੇਖ ਰਹੇ ਹਾਂ ਵੀ ਰਾਸ਼ਟਰਪਤੀ ਟਰੰਪ ਤੇ ਅਟਾਰਨੀ ਜਨਰਲ ਜੈਫ ਸੈਸ਼ਨ ਦੇ ਵੀ ਰਿਸ਼ਤਿਆਂ ਦੇ ਵਿੱਚ ਕਿਤੇ ਨਾ ਕਿਤੇ ਥੋੜੀ ਕਹਿ ਲਓ ਵੀ ਮਿਠਾਸ ਘਟੀ ਆ, ਖਟਾਸ ਜਿਹੜੀ ਥੋੜੀ ਜੀ ਵਧੀ ਆ। ਉਸ ਤੋਂ ਬਾਅਦ ਦੇ ਵਿੱਚ ਜਿਹੜੇ ਰਾਸ਼ਟਰਪਤੀ ਟਰੰਪ ਆ ਇਹ ਜਿਹੜੀਆਂ ਇਨਸਪੈਕਸ਼ਨ ਕਰਕੇ ਗਏ ਆ। ਸੋ ਜੇ ਬਾਰਡਰ ਵਾਲ ਦੀ ਹੁਣ ਗੱਲ ਜੇ ਕਰਦੇ ਜਾਈਏ, ਰਾਸ਼ਟਰਪਤੀ ਟਰੰਪ ਇਸ ਟਾਈਮ $25 ਬਿਲੀਅਨ ਦੀ ਮੰਗ ਕਰ ਰਹੇ ਆ ਤਾਂ ਜੋ ਜਿਹੜੀ ਬਾਰਡਰ ਵਾਲ ਆ ਪੂਰੀ ਜਿਹੜੀ ਬਣਾਈ ਜਾ ਸਕੇ ਅਮਰੀਕਾ ਦੇ ਤੇ ਮੈਕਸੀਕੋ ਦੇ ਜਿਹੜੇ ਆ ਬਾਰਡਰ ਨੂੰ ਲੈ ਕੇ। ਸੋ ਅਜੇ ਤੱਕ ਕਾਂਗਰਸ ਵੱਲੋਂ ਇਸ ਦੀ ਮਨਜ਼ੂਰੀ ਨਹੀਂ ਮਿਲੀ। ਜਦੋਂ ਡਾਕਾ ਦਾ ਪ੍ਰੋਗਰਾਮ ਦੇ ਬਾਰੇ ਗੱਲ ਹੋ ਰਹੀ ਸੀ ਵੀ ਜਦੋਂ ਸ਼ਾਇਦ ਉਹਨਾਂ ਦੇ ਨਾਲ ਕੋਈ ਸਮਝੌਤਾ ਨੈਗੋਸੀਏਸ਼ਨ ਕੀਤੀ ਜਾਊਗੀ ਤਾਂ ਵਾਈਟ ਹਾਊਸ ਨੇ ਰਾਸ਼ਟਰਪਤੀ ਟਰੰਪ ਨੇ ਕਲੀਅਰ ਕਰ ਦਿੱਤਾ ਸੀਗਾ ਵੀ ਜੇ ਉਸ ਦੇ ਵਿੱਚ ਬਾਰਡਰ ਵਾਲ ਦੀ ਤੁਸੀਂ ਗੱਲ ਨਹੀਂ ਰੱਖੋਗੇ ਤਾਂ ਮੈਂ ਕਿਸੇ ਵੀ ਤੁਹਾਡੇ ਬਿੱਲ ਦੇ ਉੱਤੇ ਜਿਹੜਾ ਤੁਸੀਂ ਪਾਸ ਵੀ ਕਰਾ ਕੇ ਜੇ ਤੁਸੀਂ ਘੱਲ ਦੋਗੇ ਤਾਂ ਉਸ ਦੇ ਉੱਤੇ ਮੈਂ ਕਿਸੇ ਤਰੀਕੇ ਦੇ ਦਸਤਖਤ ਜਿਹੜੇ ਆ ਉਹ ਨਹੀਂ ਕਰਨੇ। ਸੋ ਇਹ ਚੀਜ਼ ਜਿਹੜੀ ਹੈ ਜ਼ਰੂਰ ਉਹਨਾਂ ਨੇ ਜਿਹੜੀ ਉਹ ਨਾਲ ਦੇ ਨਾਲ ਆਖੀ ਆ। ਸੋ ਜਦ ਉੱਥੇ ਜਿਹੜੇ ਸਿਕਿਉਰਿਟੀ ਵਾਲੇ ਜਿਹੜੇ ਬਾਰਡਰ ਪੈਟਰੋਲ ਦੇ ਜਿਹੜੇ ਏਜੰਟ ਵੀ ਉੱਥੇ ਮੌਜੂਦ ਸੀਗੇ ਉਹਨਾਂ ਨੇ ਆਖਿਆ, ਉਹਨਾਂ ਨੇ ਨਾਲ ਹੀ ਸਵਾਲ ਪੁੱਛਿਆ ਵੀ ਤੁਸੀਂ ਦੱਸੋ ਵੀ ਕਿਉਂ ਸੀ ਥਰੂ ਵਾਲ ਜਿਹੜੀ ਆ ਉਹ ਜ਼ਿਆਦਾ ਜ਼ਰੂਰੀ ਆ। ਉਹ ਕਹਿੰਦੇ ਵੀ ਹਾਂ ਸਾਡੇ ਲਈ ਸਾਨੂੰ ਬੈਟਰ ਰਹਿੰਦਾ ਪਤਾ ਲੱਗ ਜਾਂਦਾ ਵੀ ਉੱਧਰਲੇ ਪਾਸੇ ਕੌਣ ਆ। ਕਹਿੰਦੇ ਪਰ ਨਾਲ ਦੇ ਨਾਲ ਅਸੀਂ ਮੈਕਸੀਕੋ ਦੀ ਜਿਹੜੀ ਐਨਫੋਰਸਮੈਂਟ ਦੂਜੇ ਪਾਸੇ ਹੈਗੇ ਆ, ਅਸੀਂ ਉਹਨਾਂ ਦੇ ਨਾਲ ਵੀ ਹਮੇਸ਼ਾ ਜਿਹੜੇ ਤਾਲਮੇਲ ਦੇ ਵਿੱਚ ਰਹਿੰਦੇ ਆ। ਜੇ ਕੋਈ ਸਾਨੂੰ ਇੱਦਾਂ ਲੱਗਦਾ ਆ ਤੇ ਉਹ ਵੀ ਆਪਣੇ ਬੰਦੇ ਇੱਧਰਲੇ ਪਾਸੇ ਬਾਰਡਰ ਦੇ ਨਜ਼ਦੀਕ ਘੱਲ ਕੇ ਜਿਹੜੀ ਆ ਸਾਡੀ ਜਿਹੜੀ ਮਦਦ ਆ ਉਹ ਜ਼ਰੂਰ ਕਰ ਦਿੰਦੇ ਨੇ। ਸੋ ਹੁਣ ਦੇਖਦੇ ਹਾਂ ਵੀ ਇਸ ਦੇ ਵਿੱਚ ਜਿਹੜਾ ਉਹ ਕੀ ਬਣੂਗਾ। 8 ਜਿਹੜੇ ਇਸ ਟਾਈਮ ਪ੍ਰੋਟੋਟਾਈਪਸ ਆ ਉਹ ਉੱਥੇ ਮੌਜੂਦ ਨੇ ਸੈਨ ਡੀਏਗੋ ਦੇ ਵਿੱਚ। ਸੋ ਹੁਣ ਉਹਨਾਂ ਨੇ ਨਿਰੀਖਣ ਕਰ ਲਿਆ ਆ ਤੇ ਉੱਥੇ ਜਿਹੜੇ ਪਹੁੰਚੇ ਹੋਏ ਸੀਗੇ ਮਾਰਕ ਪ੍ਰੀਟੋ ਜਿਹੜੇ ਇੱਕ ਆਰਮੀ ਦਾ ਵੈਟਰਨ ਵੀ ਆ, ਉਹਨਾਂ ਨੇ ਜਿਹੜਾ ਆਖਿਆ ਜੇ ਉਹ ਕਿਉਂਕਿ ਜਿੱਥੇ ਜਾਂਦੇ ਨੇ ਰਾਸ਼ਟਰਪਤੀ ਟਰੰਪ ਪ੍ਰੋਟੈਸਟ ਵੀ ਨਾਲ ਕਿਤੇ ਨਾ ਕਿਤੇ ਕਈ ਜਗ੍ਹਾ ਤੇ ਹੋ ਹੀ ਜਾਂਦਾ, ਪ੍ਰੋਟੈਸਟਰ ਵੀ ਮੌਜੂਦ ਸੀਗੇ ਤੇ ਪ੍ਰੋਟੈਸਟਰਸ ਨੂੰ ਦੇਖ ਕੇ ਕਹਿੰਦੇ ਸਿਰ ਉਸ ਨੂੰ ਹਿਲਾਉਂਦਾ ਹੋਇਆ ਕਹਿੰਦਾ ਵੀ ਇਹ ਜਿਹੜਾ ਆਰਮੀ ਦਾ ਵੈਟਰਨ ਸੀ ਕਹਿੰਦਾ ਵੀ ਇਹ ਲੋਕ ਬੜੇ ਨੈਰੋ ਮਾਈਂਡਡ ਨੇ। ਤੇ ਉਹਨਾਂ ਨੇ ਰਾਸ਼ਟਰਪਤੀ ਟਰੰਪ ਦੀ ਇੱਕ ਹਿਸਾਬ ਨਾਲ ਫੇਰ ਐਂਡੋਰਸ ਕਰਦੇ ਹੋਏ ਆਖਿਆ ਵੀ ਸਾਨੂੰ ਪਹਿਲੀ ਦੀ ਕੋਈ ਬੰਦਾ ਮਿਲਿਆ ਜਿਹੜਾ ਅਮਰੀਕਾ ਨੂੰ ਮੂਹਰੇ ਜਿਹੜਾ ਉਹ ਰੱਖ ਕੇ ਜਿਹੜਾ ਚੱਲ ਰਿਹਾ ਆ। ਉਹਦੀ ਜਿਹੜੀ ਵਾਈਫ ਆ ਉਹਦੀ ਐਕਸਟੈਂਡਡ ਫੈਮਿਲੀ ਕਹਿੰਦੇ ਮੈਕਸੀਕੋ ਵਿੱਚ ਆ, ਪਰ ਦੋਨਾਂ ਨੇ ਕਹਿੰਦੇ ਅਸੀਂ ਵੋਟ ਰਾਸ਼ਟਰਪਤੀ ਟਰੰਪ ਨੂੰ ਪਾਈ ਆ। ਤੇ ਉਹਨਾਂ ਨੇ ਆਖਿਆ ਵੀ ਇਹ ਬਹੁਤ ਵਧੀਆ ਕੰਮ ਕਰ ਰਹੇ ਨੇ ਤੇ ਜਿੱਦਾਂ ਬਾਰਡਰ ਪੈਟਰੋਲ ਨੂੰ ਆ ਉਹ ਹੋਰ ਜ਼ਿਆਦਾ ਪ੍ਰੋਟੈਕਟ ਕਰਨ ਦੀ ਕੋਸ਼ਿਸ਼ ਕਰ ਰਹੇ ਆ ਇਹ ਬਾਰਡਰ ਵਾਲ ਨੂੰ ਲੈ ਕੇ। ਜਿਹੜੇ ਬਾਰਡਰ
ਬਾਰਡਰ ਪੈਟਰੋਲ ਦੇ ਜਿਹੜੇ ਇਸ ਟਾਈਮ ਐਕਟਿੰਗ ਚੀਫ ਨੇ ਕਾਰਲਾ ਪ੍ਰੋਵੋਸਟ, ਉਹਨਾਂ ਨੇ ਆਖਿਆ ਵੀ ਜਿਹੜੇ ਹੁਣ ਰਾਸ਼ਟਰਪਤੀ ਟਰੰਪ ਸਾਡੇ ਕੋਲ ਬਾਰਡਰ ਦੇ ਉੱਤੇ ਆਏ ਨੇ, ਪ੍ਰੋਟੋਟਾਈਪਸ ਵੀ ਦੇਖ ਕੇ ਗਏ ਨੇ, ਇਹ ਅੱਜ ਜਦੋਂ ਹੁਣ ਵਾਪਸ ਉਹਨਾਂ ਨੇ ਵਾਸ਼ਿੰਗਟਨ DC ਜਦੋਂ ਜਾਣਾ ਆ, ਉਹਨਾਂ ਨੂੰ ਹੁਣ ਜ਼ਿਆਦਾ ਪਤਾ ਆ ਵੀ ਸਾਡੇ ਬਾਰਡਰ ਪੈਟਰੋਲ ਦੇ ਉੱਤੇ ਸਾਨੂੰ ਕਿਹੜੀਆਂ ਚੀਜ਼ਾਂ ਦੀ ਜਿਹੜੀ ਜ਼ਿਆਦਾ ਜ਼ਰੂਰਤ ਆ। ਹੀ ਵੈਂਟ ਅਵੇ, ਹੀ ਵਾਕਡ ਅਵੇ ਵਿਦ ਗ੍ਰੇਟ ਅੰਡਰਸਟੈਂਡਿੰਗ, ਤੇ ਕੀ ਰਿਕੁਆਇਰਮੈਂਟਸ ਆ, ਕੀ ਸਾਡੀਆਂ ਜ਼ਰੂਰਤਾਂ ਆ, ਹੁਣ ਉਹਨਾਂ ਨੂੰ ਚੰਗੀ ਤਰ੍ਹਾਂ ਜ਼ਿਆਦਾ ਜਿਹੜੀ ਉਹ ਸਮਝ ਆਈ ਆ। ਸੋ ਨਾਲ ਦੇ ਨਾਲ ਜਿਹੜਾ ਉਹਨਾਂ ਨੇ ਕਿਹਾ ਵੀ ਕੈਲੀਫੋਰਨੀਆ, ਐਰੀਜ਼ੋਨਾ, ਟੈਕਸਸ ਦੇ ਵਿੱਚ ਜਿਹੜੀ ਸਿਕਿਉਰਿਟੀ ਆ ਉਸ ਨੂੰ ਬੀਫ ਅਪ ਜਿਹੜਾ ਕੀਤਾ ਗਿਆ ਸੀ, ਉਸ ਨੂੰ ਹੋਰ ਵਧਾਇਆ ਗਿਆ ਸੀ, ਕਿਉਂਕਿ ਮੁਲਕ ਦੇ ਰਾਸ਼ਟਰਪਤੀ ਨੇ ਉਸ ਬਾਰਡਰ ਦੇ ਨਜ਼ਦੀਕ ਜਿਹੜਾ ਜਾ ਕੇ ਫੇਰੀ ਜਿਹੜੀ ਉਹ ਕਰਨੀ ਸੀਗੀ। ਤੇ ਨਾਲ ਦੇ ਨਾਲ ਜਿਹੜੇ ਉਹਨਾਂ ਨੇ ਇਹ ਦੱਸਿਆ ਵੀ ਸਾਨੂੰ ਸਿਰਫ 40 ਮੀਲ ਦੀ ਵਾਲ ਰਿਪਲੇਸਮੈਂਟ ਦੇ ਪੈਸੇ ਦਿੱਤੇ ਗਏ ਆ ਕਾਂਗਰਸ ਦੇ ਵੱਲੋਂ। 14 ਮਾਈਲ ਦੀ ਜਿਹੜੀ ਵਾਲ ਆ ਸੈਨ ਡਿਏਗੋ ਦੇ ਵਿੱਚ, 2 ਮੀਲ ਕੈਲੈਕਸੀਕੋ ਦੇ ਵਿੱਚ, ਕੈਲੀਫੋਰਨੀਆ ਦੇ ਵਿੱਚ ਹੀ ਆ ਉਹ ਵੀ, ਤੇ 24 ਮੀਲ ਅਲ ਪਾਸੋ ਟੈਕਸਸ ਦੇ ਵਿੱਚ। ਸਿਰਫ 40 ਮੀਲ ਦੀ ਵਾਲ ਰਿਪਲੇਸਮੈਂਟ ਜਿੱਥੋਂ ਖਰਾਬ ਹੋਈ ਆ ਉਸ ਨੂੰ ਕਰਨ ਦੇ ਲਈ ਕਾਂਗਰਸ ਨੇ ਫੰਡ ਜਿਹੜੇ ਆ ਮੁਹੱਈਆ ਕਰਾਏ ਨੇ, ਜੋ ਕਿ ਕਿਤੇ ਨਾ ਕਿਤੇ ਮਾੜੀ ਗੱਲ ਵੀ ਆ। ਇਹ ਚੀਜ਼ਾਂ ਜਿਹੜੀਆਂ ਹੋਣੀਆਂ ਜ਼ਰੂਰੀ ਆ। ਸੋ ਜਿਸ ਤਰੀਕੇ ਦੇ ਨਾਲ ਚੱਲ ਰਿਹਾ ਕੰਮ, ਲੱਗਦਾ ਅੱਜ ਵੀ ਰਾਸ਼ਟਰਪਤੀ ਟਰੰਪ ਜਿਹੜੇ ਹੁਣ ਬਾਰਡਰ ਵਾਲ ਨੂੰ ਲੈ ਕੇ ਜਲਦੀ ਕੋਈ ਨਾ ਕੋਈ ਮਿਲਾਦਾ ਹੁਣ ਤੇਜ਼ੀ ਵੀ ਜਿਹੜੀ ਆ ਉਹ ਨਾਲ ਦੇ ਨਾਲ ਦਿਖਾਉਣਗੇ। ਇਹ ਬਾਰਡਰ ਵਾਲ ਦੀ ਵਿਜ਼ਿਟ ਤੋਂ ਬਾਅਦ ਦੇ ਵਿੱਚ ਉਹ ਜਿਹੜੇ ਮਰੀਨ ਕਾਰਪਸ ਦਾ ਮਿਰਾਮਾਰ ਦੇ ਵਿੱਚ ਹੈਗਾ ਆ, ਉੱਥੇ ਜਿਹੜੇ ਜਾ ਕੇ ਆਏ, ਮਰੀਨਸ ਦੀ ਉਹਨਾਂ ਨੇ ਖਾਸੀ ਤਾਰੀਫ ਕੀਤੀ, ਪਰ ਨਾਲ ਦੇ ਨਾਲ ਕਿਤੇ ਨਾ ਕਿਤੇ ਇਹਨਾਂ ਨੂੰ ਬੇਇੱਜ਼ਤੀ ਵੀ ਜਿਹੜੀ ਆ ਉਹ ਮਹਿਸੂਸ ਹੋਈ ਜਦੋਂ ਉਹਨਾਂ ਨੇ ਜਿਹੜੇ ਟਵੀਟ ਕੀਤਾ, ਉਹਨਾਂ ਨੇ ਮਰੀਨ ਕੋਰ ਲਿਖ ਦਿੱਤਾ, ਤੇ ਉਸ ਦੇ ਉੱਤੇ ਇੱਕ ਜਿਹੜਾ ਮਰੀਨ ਕਾਰਪਸ ਦਾ ਸੀਗਾ ਉਹ ਕਹਿੰਦੇ ਵੀ ਬਹੁਤ ਸਾਰੇ ਅਮਰੀਕਾ ਦੇ ਵਿੱਚ ਅਜਿਹੇ ਬੰਦੇ ਨੇ ਜਿਨ੍ਹਾਂ ਨੂੰ ਐਕਚੁਅਲ ਦੇ ਵਿੱਚ ਇਹ ਨਹੀਂ ਪਤਾ ਵੀ ਮਰੀਨ ਕੋਰ ਨਹੀਂ ਕਿਹਾ ਹੁੰਦਾ, ਮਰੀਨ ਕਾਰਪਸ ਜਿਹੜਾ ਆ ਉਹ ਆਖਿਆ ਜਾਂਦਾ ਹੈ। ਤੇ ਕਹਿੰਦੇ ਇਸ ਬੰਦੇ ਨੇ ਤੇ ਆਲਰੇਡੀ 5 ਵਾਰੀ ਡਰਾਫਟ ਤੋਂ ਬਚਣ ਦੀ ਜਿਹੜੀ ਆ ਉਹ ਕੋਸ਼ਿਸ਼ ਕੀਤੀ ਸੀ। ਸੋ ਕਈ ਵਾਰੀ ਕਾਹਲੀ ਦੇ ਵਿੱਚ ਗਲਤ ਵੀ ਜਿਹੜਾ ਇੱਦਾਂ ਲਿਖ ਜਾਂਦੇ ਨੇ। ਉਸ ਤੋਂ ਬਾਅਦ ਦੇ ਵਿੱਚ ਲਾਸ ਐਂਜਲਸ ਦੇ ਬੈਵਰਲੀ ਹਿੱਲ ਦੇ ਵਿੱਚ ਜਿਹੜੇ ਆ ਉੱਥੇ ਪਹੁੰਚੇ। ਉੱਥੇ ਉਹਨਾਂ ਨੇ ਜਿਹੜਾ ਇੱਕ ਫੰਡ ਰੇਜ਼ਿੰਗ ਡਿਨਰ ਕੀਤਾ। ਉਹਨਾਂ ਦੇ ਨਾਲ ਡਿਨਰ ਕਰਨ ਦੇ ਲਈ ਪਲੇਟ ਦਾ ਖਰਚਾ ਸੀਗਾ $2.5 ਲੱਖ। $2.5 ਲੱਖ ਦੀ ਪਲੇਟ ਜਿਹੜੀ ਖਰੀਦ ਕੇ ਲੋਕਾਂ ਨੇ ਜਿਹੜਾ ਉਹ ਇਵੈਂਟ ਜਿਹੜਾ ਉਹ ਅਟੈਂਡ ਕੀਤਾ ਬੈਵਰਲੀ ਹਿਲਸ ਦੇ ਵਿੱਚ। ਐਡ ਗਲੇਜ਼ਰ ਜਿਹੜਾ ਟੈਂਪਾ ਬੇ ਬਕਨੀਅਰਸ NFL ਦੀ ਟੀਮ ਆ, ਉਹਨਾਂ ਦਾ ਕੋ ਚੇਅਰਮੈਨ ਆ, ਉਹਨਾਂ ਦੇ ਘਰ ਦੇ ਵਿੱਚ ਇਹ ਜਿਹੜਾ ਇਹ ਫੰਡ ਰੇਜ਼ਿੰਗ ਇਵੈਂਟ ਆ ਜਿਹੜਾ ਉਹ ਰੱਖਿਆ ਜਾਊਗਾ। ਤੇ ਉਸ ਦੇ ਵਿੱਚ ਕਹਿੰਦੇ ਵੀ ਇਹ ਫੰਡ ਰੇਜ਼ਿੰਗ ਜਿਹੜੀ ਜੁਆਇੰਟ ਫੰਡ ਰੇਜ਼ਿੰਗ ਕਮੇਟੀ ਆ, ਇਹ ਰਾਸ਼ਟਰਪਤੀ ਟਰੰਪ ਦੇ 2020 ਰੀ-ਇਲੈਕਸ਼ਨ ਕੈਂਪੇਨ ਦੇ ਲਈ ਤੇ RNC ਰਿਪਬਲਿਕਨ ਨੈਸ਼ਨਲ ਕਮੇਟੀ ਦੇ ਲਈ ਜਿਹੜੀ ਫੰਡਿੰਗ ਆ ਇਸ ਦੇ ਵਿੱਚ ਉਹ ਇਕੱਠੀ ਕੀਤੀ ਗਈ ਸੀ। ਤੇ ਉੱਥੇ ਹੀ ਬੈਵਰਲੀ ਹਿਲਸ ਪਾਰਕ ਦੇ ਬਾਹਰ ਹੀ ਜਿਹੜੇ ਕਈ 100 ਜਿਹੜੇ ਪ੍ਰੋਟੈਸਟਰ ਵੀ ਜਿਹੜੇ ਆ ਉਹ ਦੇਖੇ ਗਏ। ਜਿਹੜੇ ਮੈਜੋਰਟੀ ਜਿਹੜੇ ਪ੍ਰੋਟੈਸਟ ਆ ਪ੍ਰੋ ਇਮੀਗ੍ਰੇਸ਼ਨ ਨੂੰ ਲੈ ਕੇ ਜਿਹੜੇ ਆ ਉਹ ਦੇਖੇ ਗਏ। ਤੇ ਉੱਥੇ ਜਿਹੜੇ ਡੈਮੋਸਟ੍ਰੇਟਰ ਪਹੁੰਚੇ ਸੀ, ਪ੍ਰੋਟੈਸਟਰ ਪਹੁੰਚੇ ਸੀਗੇ ਵਿਰੋਧ ਕਰਨ ਵਾਲੇ, ਉਹ ਕਹਿੰਦੇ ਵੀ ਰਾਸ਼ਟਰਪਤੀ ਟਰੰਪ ਨੂੰ ਆਖੋ ਵੀ ਸੇ ਇਟ ਨਾਓ, ਸੇ ਇਟ ਕਲੀਅਰ, ਇਮੀਗ੍ਰੈਂਟਸ ਆਰ ਵੈਲਕਮ ਹੇਅਰ। ਸੋ ਉਹਨਾਂ ਨੇ ਇੱਦਾਂ ਦੇ ਜਿਹੜੇ ਨਾਅਰੇ ਲਾਏ ਵੀ ਹੁਣੇ ਕਹੋ ਤੇ ਸਾਫ਼-ਸਾਫ਼ ਕਹੋ ਵੀ ਇਮੀਗ੍ਰੈਂਟਸ ਜਿਹੜੇ ਆ ਉਹ ਅਮਰੀਕਾ ਦੇ ਵਿੱਚ ਉਹਨਾਂ ਨੂੰ ਜੀ ਆਇਆਂ ਨੂੰ ਜਿਹੜਾ ਬੇਸਿਕਲੀ ਆਖਿਆ ਜਾਵੇ। ਸੋ ਇਹ ਗੱਲਾਂ ਜਿਹੜੀਆਂ ਰੱਖੀਆਂ, ਨਾਲ ਦੇ ਨਾਲ ਨੋ ਬੈਨ ਨੋ ਵਾਲ, ਇੱਦਾਂ ਦੀਆਂ ਜਿਹੜੀਆਂ ਆ ਉੱਥੋਂ ਦੇ ਨਾਲ ਦੇ ਨਾਲ ਜਿਹੜੇ ਪ੍ਰੋਟੈਸਟਰਸ ਆ ਉਹਨਾਂ ਨੇ ਕਰਦੇ ਰਹੇ ਆ। ਸੋ ਇਹੀ ਨਹੀਂ, ਇੱਕ 21 ਸਾਲਾਂ ਦਾ ਜਿਹੜਾ ਸੈਨ ਯਸਿਡਰੋ ਜਿਹੜਾ ਪੋਰਟ ਆਫ ਐਂਟਰੀ ਆ, ਜਿੱਥੇ ਬਾਰਡਰ ਜਿਹੜੇ ਵਾਲ ਦਾ ਨਿਰੀਖਣ ਕਰਨ ਵੀ ਗਏ ਸੀਗੇ, ਉੱਥੇ ਜਿਹੜੇ ਪ੍ਰੋਟੈਸਟਰਸ ਦੇ ਵਿੱਚ 21 ਸਾਲਾਂ ਦੇ ਮੁੰਡੇ ਨੇ ਆਖਿਆ ਵੀ ਇਹ ਵਾਲ ਆਫ ਪੁਤਿਨ ਆ। ਬੇਸਿਕਲੀ ਉਹ ਕਿਉਂਕਿ ਰਸ਼ੀਅਨ ਦੇ ਨਾਲ ਜਿਹੜੀ ਇਨਵੈਸਟੀਗੇਸ਼ਨ ਵੀ ਚੱਲ ਰਹੀ ਹੈ, ਕਲੂਜਨ ਦੀਆਂ ਜਿਹੜੀਆਂ ਵਿਵਾਦਿਤ ਗੱਲਾਂ ਜਿਹੜੀਆਂ ਚੱਲ ਰਹੀਆਂ ਕਥਿਤ ਤੌਰ ਦੇ ਉੱਤੇ, ਉਸ ਨੂੰ ਲੈ ਕੇ ਉਸਨੇ ਜਿਹੜਾ ਇਹ ਆਪਣਾ ਜਿਹੜਾ ਬਿਆਨ ਉੱਥੇ ਉਹ ਦਿੱਤਾ। ਸੋ ਕਾਫੀ ਕੁਛ ਜਿਹੜਾ ਇਹ ਘਟਿਆ। ਸੋ ਕਿਤੇ ਨਾ ਕਿਤੇ ਜਿਹੜੇ ਰਾਸ਼ਟਰਪਤੀ ਟਰੰਪ ਕੈਲੀਫੋਰਨੀਆ ਦੇ ਵਿੱਚ ਆਏ, ਇਹ ਆਪਾਂ ਅਕਸਰ ਹੀ ਜਿਹੜੇ ਪੋਲੀਟਿਕਸ ਦੇ ਵਿੱਚ ਜੁੜੇ ਆ ਸਾਰੇ ਜਾਣੇ ਜਾਣਦੇ ਨੇ ਵੀ ਜਿਨ੍ਹਾਂ ਦੇ ਕਹਿ ਲਓ ਵੀ ਖਾਸ ਕਰ ਜਦੋਂ ਕੇਂਦਰ ਤੇ ਸੂਬੇ ਦੀ ਜਦੋਂ ਨਹੀਂ ਬਣਦੀ ਹੁੰਦੀ, ਆਪਾਂ ਇੱਦਾਂ ਹੀ ਦੇਖਦੇ ਆ ਵੀ ਇੱਦਾਂ ਹੁੰਦਾ ਆ ਵੀ ਉਹ ਕੋਈ ਪ੍ਰਧਾਨ ਮੰਤਰੀ ਹੋਵੇ ਕਿਸੇ ਮੁਲਕ ਦਾ, ਚਾਹੇ ਕੋਈ ਰਾਸ਼ਟਰਪਤੀ ਆ, ਉਹ ਉੱਥੇ ਜਾ ਕੇ ਉਹਨਾਂ ਦੇ ਖਿਲਾਫ ਜਿਹੜੀ ਉਹ ਬਿਆਨਬਾਜ਼ੀ ਜਿਹੜੀ ਉਹ ਜ਼ਰੂਰ ਉਹਨਾਂ ਨੇ ਕਰਨੀ ਵੀ ਹੁੰਦੀ ਆ। ਤੇ ਇਹੀ ਪੋਲੀਟਿਕਸ ਆ ਤੇ ਉਹਨਾਂ ਦਾ ਹੱਕ ਵੀ ਆ, ਉਹ ਆਪਣੀਆਂ ਪਾਲਿਸੀਜ਼ ਨੂੰ ਲੈ ਕੇ ਜਿਹੜੇ ਆ ਉਹ ਗੱਲਾਂ ਵੀ ਕਰ ਰਹੇ ਨੇ। ਸੋ ਇੱਥੇ ਇੱਕ ਚੀਜ਼ ਜਿਹੜੀ ਆ ਹੋਰ ਵੱਡਾ ਜਿਹੜਾ ਸਵਾਲ ਵੀ ਹੈਗਾ ਆ, ਹੁਣ ਫੈਡਰਲ ਲੈਵਲ ਦੇ ਉੱਤੇ ਜਿਹੜੇ ਕਈ ਰੂਲ ਜਿਹੜੇ ਬਣੇ ਹੋਏ ਆ, ਉਸ
ਨੂੰ ਲੈ ਕੇ ਜਿਹੜੀ ਹੁਣ ਜੇ ਸੂਬਾ ਉਸਦੇ ਬਿਲਕੁਲ ਹੀ ਉਲਟ ਵੀ ਜਾਂਦਾ ਹੈ, ਜਿੱਦਾਂ ਕੈਲੀਫੋਰਨੀਆ ਵੀ ਬਹੁਤ ਸਾਰੀਆਂ ਚੀਜ਼ਾਂ ਦੇ ਵਿੱਚ ਜਿਹੜਾ ਕੇਂਦਰ ਦੇ ਨਾਲ ਸਿੱਧਾ ਜਿਹੜਾ ਮੱਥਾ ਹੈ ਉਹ ਢਾਹ ਲੈਂਦਾ ਆ ਵੀ ਉਹ ਕਰਦਾ ਆ। ਸੋ ਜਦੋਂ ਕਿਸੇ ਹੋਰ ਚੀਜ਼ਾਂ ਨੂੰ ਲੈ ਕੇ ਕੋਈ ਹੋਰ ਸਟੇਟਸ ਜਿਹੜੀਆਂ ਉਹ ਕਰਦੀਆਂ ਨੇ ਤੇ ਫਿਰ ਜਿਹੜੀ ਆ ਉਸ ਦੇ ਵਿੱਚ ਫਿਰ ਕੀ ਹੋਊਗਾ। ਇੱਦਾਂ ਜੇ 50 ਸੂਬੇ ਆ ਕੇਂਦਰ ਦੇ ਰੂਲ ਨੂੰ ਜੇ ਉਹ ਨਹੀਂ ਮੰਨਣਗੇ ਤੇ ਨਾਲ ਦੇ ਨਾਲ ਇਹ ਕਹਿਣਗੇ ਵੀ ਅਸੀਂ ਆਪੋ ਆਪਣੀ ਮਰਜ਼ੀ ਦੇ ਮੁਤਾਬਕ ਜਿਹੜੇ ਰੂਲ ਅਸੀਂ ਬਣਾਉਣੇ ਆ, ਤਾਂ ਫਿਰ ਗਾਂ ਜਿਹੜੀ ਗੱਲ ਕਿਸ ਪਾਸੇ ਨੂੰ ਜਾਊਗੀ, ਕਿਹੜਾ ਵਿਚਲਾ ਜਿਹੜਾ ਰਾਹ ਆ ਉਹ ਲੱਭਿਆ ਜਾ ਸਕਦਾ, ਕਿਹੜਾ ਰਾਹ ਜਿਹੜਾ ਉਹ ਹੋਊਗਾ, ਇਹ ਜਿਹੜੀ ਹੁਣ ਦੇਖਣ ਵਾਲੀ ਗੱਲ ਰਹੀ ਆ। ਬਾਕੀ ਰਾਸ਼ਟਰਪਤੀ ਟਰੰਪ ਤਾਂ ਆਪਣਾ ਕੰਮ ਜਿਹੜਾ ਉਹ ਕਰ ਗਏ, ਆਪਣੇ ਵੋਟਰਸ ਨੂੰ ਉਹ ਨਾਲ ਦੇ ਨਾਲ ਖੁਸ਼ ਵੀ ਕਰ ਗਏ, ਸਾਰੀ ਬਿਆਨਬਾਜ਼ੀ ਕਰਕੇ ਕੈਲੀਫੋਰਨੀਆ ਦੇ ਉੱਤੇ ਤੌਹਮਤਾਂ ਲਾ ਕੇ ਉਹ ਆ ਕੇ ਇੱਥੇ ਇਸੇ ਲਈ ਇੰਨੀਆਂ ਜਿਹੜੀਆਂ ਗੱਲਾਂ ਕਰਕੇ ਜਾਂਦੇ। ਉਹਨਾਂ ਨੂੰ ਪਤਾ ਹੈ ਵੀ ਅਸੀਂ ਇੱਥੋਂ ਕਦੀ ਵੀ ਜਿੱਤਣਾ ਨਹੀਂ, ਹਾਲ ਦੀ ਘੜੀ ਕੋਈ ਨਜ਼ਦੀਕ ਦੇ ਭਵਿੱਖ ਦੇ ਵਿੱਚ ਇਹ ਗੱਲਾਂ ਜਿਹੜੀਆਂ ਨਜ਼ਰ ਉਹਨਾਂ ਨੂੰ ਪਤਾ ਵੀ ਇਹਨਾਂ ਦੇ ਜਿੱਤਣ ਦੀ ਕੋਈ ਸੰਭਾਵਨਾਵਾਂ ਨਹੀਂ। ਤੇ ਡੈਮੋਕ੍ਰੇਟ ਪਾਰਟੀ ਵਾਲੇ ਇੱਥੇ ਆ ਕੇ ਉੱਦਾਂ ਹੀ ਕੋਈ ਕੁਛ ਨਹੀਂ ਕਰਦਾ, ਕਿਉਂਕਿ ਉਹਨਾਂ ਨੂੰ ਪਤਾ ਵੀ ਅਸੀਂ ਇੱਥੋਂ ਹਾਰਨਾ ਨਹੀਂ, ਦੂਜਿਆਂ ਨੂੰ ਉਹਨਾਂ ਨੇ ਜਿਤਾਉਣਾ ਨਹੀਂ, ਸੋ ਸਾਨੂੰ ਇੱਥੇ ਬਹੁਤਾ ਕੁਛ ਜਿਹੜਾ ਉਹ ਕਰਨ ਦੀ ਜਿਹੜੀ ਉਹ ਜ਼ਰੂਰਤ ਨਹੀਂ ਆ। ਸੋ ਇਸ ਲਈ ਕੈਲੀਫੋਰਨੀਆ ਵਾਲੇ ਵਿਚਾਰੇ ਸਾਈਡ ਤੇ ਹੀ ਜਿਹੜੇ ਉਹ ਲੱਗੇ ਰਹਿ ਜਾਂਦੇ। ਇਸੇ ਲਈ ਆਪੋ ਆਪਣੀਆਂ ਜਿਹੜਾ ਆ ਇਹਨਾਂ ਦਾ ਵੀ ਰਾਮ ਰੌਲਾ ਤੇ ਆਪੋ ਆਪਣੀਆਂ ਜਿਹੜੀਆਂ ਚੀਜ਼ਾਂ ਉਹ ਕਰੀ ਹੀ ਜਾ ਰਹੇ ਨੇ। ਵਿਸ਼ਵ ਜਿਹੜੇ ਆਪਣੇ ਬਾਕੀ ਪੂਰੇ ਜਿਹੜੇ ਮੁਲਕ ਦੇ ਵਿੱਚ ਤੇ ਇੱਥੋਂ ਦੇ ਰੂਲਸ ਦੇ ਵਿੱਚ ਕਈ ਤਰੀਕੇ ਦਾ ਜ਼ਮੀਨ ਅਸਮਾਨ ਦਾ ਫਰਕ ਆ। ਟੈਕਸਿਸ ਨੂੰ ਜਿਹੜੇ ਟੈਕਸ ਦੀ ਗੱਲ ਕਰਕੇ ਗਏ ਆ, ਕੋਈ ਦੋ ਰਾਵਾਂ ਨਹੀਂ, ਪੂਰੇ ਮੁਲਕ ਦੇ ਵਿੱਚ ਵਨ ਆਫ ਦਾ ਹਾਈਐਸਟ ਟੈਕਸ ਰੇਟ ਜਿਹੜਾ ਆ ਉਹ ਕੈਲੀਫੋਰਨੀਆ ਦੇ ਵਿੱਚ ਹੀ ਆ। ਬਹੁਤ ਸਾਰੇ ਲੋਕ ਕੈਲੀਫੋਰਨੀਆ ਨੂੰ ਛੱਡ ਕੇ ਹੁਣ ਇਸ ਲਈ ਵੀ ਕਈ ਜਣੇ ਪਲਾਇਨ ਕਰ ਰਹੇ ਨੇ ਹੋਰ ਸੂਬਿਆਂ ਦੇ ਵੱਲ ਨੂੰ, ਕਿਉਂਕਿ ਉੱਥੇ ਟੈਕਸ ਰੇਟ ਵੀ ਘੱਟ ਆ, ਮਹਿੰਗਾਈ ਦਾ ਦਰ ਜਿਹੜਾ ਆ ਉਹ ਵੀ ਥੋੜਾ ਘੱਟ ਆ, ਰਹਿਣਾ ਵੀ ਜਿਹੜਾ ਕਿਤੇ ਨਾ ਕਿਤੇ ਜਿਹੜਾ ਉਹ ਸੌਖਾ ਆ। ਸੋ ਸਵਾਲ ਨੇ ਕਈ, ਜਵਾਬ ਦੇਖੋ ਕਿਹੜੇ ਪਾਸੋਂ ਕਿਸ ਤਰੀਕੇ ਦੇ ਨਾਲ ਨਿਕਲਦਾ ਆ। ਪਰ ਕੈਲੀਫੋਰਨੀਆ ਦੇ ਲੋਕਾਂ ਦੇ ਲਈ ਹੁਣ ਤੁਹਾਡੇ ਕੋਲ ਜਿਹੜਾ ਮੌਕਾ ਜ਼ਰੂਰ ਹੈਗਾ ਵੀ ਜਿਹੜੀ ਇੱਥੋਂ ਦੀ ਲੋਕਲ ਗਵਰਨਮੈਂਟ ਜਿਹੜੀ ਹੋਣੀ ਆ, ਸੂਬੇ ਦੀ ਜਿਹੜੀ ਸਰਕਾਰ ਬਣਨੀ ਆ, ਉਹ ਹੁਣ ਤੁਹਾਡੇ ਹੱਥਾਂ ਦੇ ਵਿੱਚ ਹੋਣੀ ਆ। ਨਵੰਬਰ ਦੇ ਵਿੱਚ ਤੁਸੀਂ ਬਣਾਓ, ਤੁਸੀਂ ਚੁਣੋ ਤੇ ਜ਼ਰੂਰ ਵੱਧ ਤੋਂ ਵੱਧ ਜਿਹੜੇ ਆਪਣੇ ਸਰੋਤੇ ਆ ਸੁਣ ਰਹੇ ਨੇ, ਜਿਹੜੇ ਵੋਟਾਂ ਦੇ ਲਈ ਜਿਨ੍ਹਾਂ ਨੇ ਨਹੀਂ ਰਜਿਸਟਰ ਕੀਤਾ, ਰਜਿਸਟਰ ਕਰੋ। ਵੋਟਾਂ ਜਿਹੜੀਆਂ ਉਹ ਤੁਸੀਂ ਵੱਧ ਤੋਂ ਵੱਧ ਜਿਹੜੇ ਤੁਸੀਂ ਪਾਓ, ਆਪਣੀ ਆਵਾਜ਼ ਜਿਹੜੀ ਆ ਉਸ ਨੂੰ ਪਹੁੰਚਾਓ। ਦੇਖੋ ਪਹਿਲੋਂ ਆਪਾਂ ਦੇਖੋ ਆਪਣੇ ਭਾਈਚਾਰੇ ਦੇ ਵੀ ਕਈ ਮਸਲੇ ਨੇ ਜਿਹੜੇ ਆਪਾਂ ਹੱਲ ਕਰਾਉਣਾ ਚਾਹੁੰਦੇ ਆ, ਗੱਲਾਂ ਜਿਹੜੀਆਂ ਉਸ ਦੇ ਵਿੱਚ ਆਪਾਂ ਹਮੇਸ਼ਾ ਕਰਦੇ ਆ। ਸੋ ਉਹ ਤਾਂ ਵੀ ਹੱਲ ਹੋਣਗੇ ਜੇ ਆਪਾਂ ਵੱਧ ਤੋਂ ਵੱਧ ਵੋਟ ਪਾਵਾਂਗੇ, ਆਪਣੇ ਬੰਦੇ ਜਿਹੜੇ ਨੁਮਾਇੰਦਗੀ ਜਿਹੜੇ ਕਰਦੇ ਹੋਏ ਉਹ ਸਟੇਟ ਦੇ ਵਿੱਚ ਪਹੁੰਚਣ, ਫੈਡਰਲ ਲੈਵਲ ਦੇ ਉੱਤੇ ਪਹੁੰਚਣ, ਫਿਰ ਹੀ ਜਿਹੜੀਆਂ ਪਾਲਿਸੀਜ਼ ਦੇ ਵਿੱਚ ਕੁਝ ਚੇਂਜਸ ਜਾਂ ਉਸ ਤਰੀਕੇ ਨਾਲ ਲੈ ਕੇ ਜਿਹੜੀ ਉਹ ਗੱਲ ਉਹ ਉੱਥੇ ਬਣੇਗੀ। ਸੋ ਇਹ ਚੀਜ਼ਾਂ ਦੇ ਵੱਲ ਜ਼ਰੂਰ ਤੁਸੀਂ ਧਿਆਨ ਦਿਓ ਵੀ ਇਹ ਵਾਰੀਆਂ ਮੇਕ ਸ਼ੋਰ ਕਰੋ ਵੀ ਇਸ ਵਾਰ ਜਿਹੜੀਆਂ ਇਲੈਕਸ਼ਨ ਹੋਣੀਆਂ ਉਸ ਦੇ ਵਿੱਚ ਹਰ ਇੱਕ ਨੇ ਜਿਹੜਾ ਵੀ ਵੋਟ ਦੇ ਲਈ ਐਲੀਜੀਬਲ ਆ ਉਹ ਵੋਟ ਜਿਹੜਾ ਉਹ ਜ਼ਰੂਰ ਪਾਵੇ। ਤੇ ਅੱਜ ਦੇ ਪ੍ਰੋਗਰਾਮ ਦਾ ਸਮਾਂ ਵੀ ਹੁਣ ਇੱਥੇ ਸਮਾਪਤ ਹੈ। ਮਿਲਾਂਗੇ ਤੁਹਾਨੂੰ ਸਾਰਿਆਂ ਨੂੰ ਅਗਲੀ ਵਾਰ। ਉਦੋਂ ਤੱਕ ਲਈ ਹੁਣ ਮੈਨੂੰ ਰਾਜਕਰਨਵੀਰ ਸਿੰਘ ਨੂੰ ਵੀ ਇਜਾਜ਼ਤ ਦਿਓ। ਮੇਰੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਵੀ ਬਹੁਤ ਪਿਆਰ ਸਤਿਕਾਰ ਸਹਿ ਦੋਨੋਂ ਅੱਜ ਜੋੜ ਕੇ ਨਿੱਕੀ ਜਿਹੀ ਸਤਿ ਸ੍ਰੀ ਅਕਾਲ। ਜਿਉਂਦੇ ਵਾਸਤੇ ਰਹੋ, ਹੱਸਦੇ ਖੇਡਦੇ ਰਹੋ, ਸੁਣਦੇ ਰਹੋ ਪੰਜਾਬੀ ਰੇਡੀਓ USA।